ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਤਿਗੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ ਸੁਧ ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਹੈ ਅਪਡੇਟ ਅਮਰੀਕਾ ਦੇ ਅਪਡੇਟ ਟਰੱਕਿੰਗ ਪ੍ਰੋਗਰਾਮ 'ਚ। ਵੀਰਵਾਰ ਨੂੰ ਇਹ ਜਿਹੜਾ ਵਿਸ਼ੇਸ਼ ਪ੍ਰੋਗਰਾਮ ਆਪਾਂ ਲੈ ਕੇ ਹਾਜ਼ਰ ਹੁੰਦੇ ਹਾਂ। ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ, ਮੈਂ ਰਾਜਕਨਵੀਰ ਸਿੰਘ। ਹਰਜੋਤ ਸਿੰਘ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਦਸੰਬਰ ਦੀ 1 ਤਰੀਕ ਆ, ਦਿਨ ਵੀਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਟਰੱਕਿੰਗ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ। ਟਰੱਕਿੰਗ ਬਾਰੇ ਗੱਲਬਾਤ ਕਰਨ ਦੇ ਲਈ ਕੀ ਚੱਲ ਰਿਹਾ ਆ ਉਸ ਦੇ ਨਾਲ ਜਾਣਕਾਰੀਆਂ ਲੈ ਕੇ ਆਪਣੇ ਨਾਲ ਜੁੜ ਚੁੱਕੇ ਨੇ ਰਮਨ ਸਿੰਘ ਢਿੱਲੋਂ ਜੀ। ਜੀ ਆਇਆਂ ਨੂੰ ਸਵਾਗਤ ਹੈ ਰਮਨ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰੇ ਸੁਣਨ ਵਾਲਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500 4082722500। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਐਪਲੀਕੇਸ਼ਨਸ ਰੀਨਿਊਅਲਸ ਦਾ ਵਕਤ ਚੱਲ ਰਿਹਾ ਆ। ਇਸ ਦੇ ਬਾਰੇ ਜਾਣਕਾਰੀ ਲਈ ਤੇ ਜੇਕਰ ਤੁਸੀਂ 65 ਸਾਲ ਦੇ ਹੋਣ ਵਾਲੇ ਹੋ ਜਾਂ 65 ਸਾਲ ਦੇ ਹੋ ਚੁੱਕੇ ਹੋ ਤੇ ਤੁਸੀਂ ਮੈਡੀਕੇਅਰ ਦੇ ਲਈ ਜਾਣਕਾਰੀ ਪ੍ਰਾਪਤ ਕਰਨੀ ਆ, ਵੱਖ-ਵੱਖ ਪਲਾਨਸ ਬਾਰੇ ਤੁਸੀਂ ਜਾਣਨਾ ਚਾਹੁੰਦੇ ਹੋ ਤਾਂ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 ਦੇ ਉੱਤੇ। ਨਾਲ ਹੀ ਟੇਰਕੇਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਨਾ 415 909 0503 4159090503। ਮਨਜੀਤ ਸਿੰਘ, ਨਰਿੰਦਰ ਕੌਰ ਕਲਾਰ, ਅਵਤਾਰ ਸਿੰਘ ਮੰਜਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਸਨੀ ਪੁਰੇਵਾਲ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਜਰਨੈਲ ਸਿੰਘ ਜੌਹਲ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, ਓਂਕਾਰ ਸਿੰਘ ਫਰੈਜ਼ਨੋ, ਸਰਬਜੀਤ ਸਿੰਘ ਰੈਂਡਨ ਗੈਸ ਐਂਡ ਫੂਡ ਐਲਕੋ ਨਵਾਡਾ, ਕਰਮਵੀਰ ਸਿੰਘ ਟਰਲੌਕ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਸ ਵਾਇਓਮਿੰਗ, ਗੁਰਪਾਲ ਸਿੰਘ ਗਿੱਲ ਸੈਕਰਾਮੈਂਟੋ, ਸੇਵਕ ਸਿੰਘ ਹੋਲਿਸਟਰ, ਬਿੰਦਰ ਸਿੰਘ ਧਾਲੀਵਾਲ, ਮੇਜਰ ਸਿੰਘ ਸਿੱਧੂ, ਗੁਰਮੇਲ ਸਿੰਘ ਲਿੱਦੜ, ਧਰਮ ਸਿੰਘ, ਕੁਲਦੀਪ ਸਿੰਘ ਸੰਘਾ ਬੇਕਰਸਫੀਲਡ ਤੇ ਈਸ਼ੂ ਟਰੱਕ ਟ੍ਰੇਲਰ ਪਾਰਟਸ, ਜਿਨ੍ਹਾਂ ਦੀਆਂ 2 ਲੋਕੇਸ਼ਨਸ ਨੇ ਟਰਲੌਕ ਅਤੇ ਸਟਾਕਟਨ ਦੇ ਵਿੱਚ। ਇਹਨਾਂ ਦੇ ਕੋਲੋਂ ਤੁਸੀਂ ਹਾਈ ਕੁਆਲਿਟੀ OEM ਤੇ ਆਫਟਰ ਮਾਰਕੀਟ ਪਾਰਟਸ ਵਾਜਿਬ ਕੀਮਤਾਂ ਤੇ ਖਰੀਦ ਸਕਦੇ ਹੋ। ਬ੍ਰੇਕ ਪਾਰਟਸ, ਸਸਪੈਂਸ਼ਨ ਪਾਰਟਸ, ਇਲੈਕਟ੍ਰੀਕਲ, ਸਟਾਰਟਰ, ਕੂਲਿੰਗ ਪਾਰਟ, ਸ਼ੌਕ ਡਰਮਸ, ਹੋਰ ਬਹੁਤ ਸਾਰੇ ਪਾਰਟਸ ਇਹਨਾਂ ਦੇ ਕੋਲ ਅਵੇਲੇਬਲ ਨੇ। ਟਰਲਕ ਲਈ ਕਾਲ 2096687183 ਤੇ ਸਟਾਕਟਨ ਲਈ 2094102222। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਜੀ 408 722 7698 ਦੇ ਉੱਤੇ। ਰਮਨ ਜੀ, ਹਰਜੋਤ ਜੀ, ਗੱਲਬਾਤ ਦਾ ਸਿਲਸਿਲਾ ਆਪਾਂ ਜੇ ਸ਼ੁਰੂ ਕਰਦੇ ਜਾਈਏ, ਅਜੇ ਮੈਨੂੰ ਲੱਗਦਾ 2 ਮਹੀਨੇ ਪਹਿਲਾਂ ਹੀ ਆਪਾਂ ਇਹ ਚਰਚਾ ਜਿਹੜੀ ਰੇਲ ਸਟ੍ਰਾਈਕ ਦੀ ਕਰ ਰਹੇ ਸੀਗੇ ਤੇ ਇੱਕ ਵਾਰੀ ਫਿਰ 9 ਦਸੰਬਰ ਤੋਂ ਇੱਕ ਇਹ ਚਰਚਾ ਆ ਵੀ ਸ਼ਾਇਦ ਰੇਲ ਸਟ੍ਰਾਈਕ ਜਿਹੜੀ ਆ ਉਹ ਫਿਰ ਹੋ ਜਾਊਗੀ। ਸੋ ਆਵਾਜਾਈ ਦੇ ਉੱਤੇ ਕਾਫੀ ਜ਼ਿਆਦਾ ਇਸ ਦਾ ਅਸਰ ਪੈ ਸਕਦਾ ਆ, ਪਰ ਉਸੇ ਦੇ ਨਾਲ ਜਿਹੜੀ ਸਰਕਾਰ ਆ ਉਹ ਵੀ ਆਪਣੇ ਤੇਵਰ ਦਿਖਾ ਰਹੀ ਆ। ਉਹਨਾਂ ਨੇ ਹਾਊਸ ਦੇ ਵਿੱਚ ਜਿਹੜਾ ਬਿੱਲ ਪਾਸ ਕਰਤਾ, ਜਿਹੜਾ ਟੈਂਟੇਟਿਵ ਸਮਝੌਤਾ ਜਿਹੜਾ ਇਹਨਾਂ ਦਾ ਹੋਇਆ ਸੀਗਾ ਪੁਰਾਣਾ ਰੇਲ ਰੋਡ ਕੰਪਨੀਆਂ ਦਾ ਤੇ ਉਹਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਕਾਮਿਆਂ ਦਾ, ਉਸ ਨੂੰ ਇਨਫੋਰਸ ਕਰਨ ਦੇ ਲਈ ਉਹ ਕਾਨੂੰਨ ਦੇ ਰੂਪ ਦੇ ਵਿੱਚ ਉਸ ਨੂੰ ਪਾਸ ਕਰਨ ਵੱਲ ਨੂੰ ਜਿਹੜਾ ਉਹ ਵੱਧ ਰਹੇ ਆ। ਸੋ 9 ਦਸੰਬਰ ਦੀ ਸਟ੍ਰਾਈਕ ਹੁੰਦੀ ਆ ਜਾਂ ਨਹੀਂ ਹੁੰਦੀ ਆ, ਪਰ ਇਹ ਆਰਗੇਨਾਈਜ਼ਡ ਕਿੱਦਾਂ ਇੱਕ ਦੂਜੇ ਦੇ ਨਾਲ ਮਿਲ ਕੇ ਕੰਮ ਕਰ ਰਹੇ, ਸਾਰਾ ਕੁਛ ਕਾਫੀ ਕੁਛ ਇਸ ਦੇ ਵਿੱਚ ਸਿੱਖਣ ਵਾਲਾ ਆ। ਆਈ ਥਿੰਕ ਟਰੱਕਿੰਗ ਇੰਡਸਟਰੀ ਨੂੰ ਵੀ ਜ਼ਰੂਰ ਇਸ ਤੋਂ ਕੁਛ ਨਾ ਕੁਛ ਸੇਧ ਲੈਣੀ ਚਾਹੀਦੀ ਹੈ। ਜੀ ਬਿਲਕੁਲ ਰਾਜਕਰਨ, ਜਿਹੜਾ ਇਸ ਵੇਲੇ ਹੈਗਾ ਹਾਊਸ ਦੇ ਵਿੱਚ ਪਾਸ ਹੋ ਚੁੱਕਾ ਹੈ ਤੇ ਸੈਨੇਟ ਤੇ ਸਕੈਜੂਲ ਹੈ ਵੋਟ ਲਈ। ਸੋ ਲੱਗ ਨਹੀਂ ਰਿਹਾ, ਜਿਸ ਹਿਸਾਬ ਦੇ ਨਾਲ ਸਾਰਾ ਕੰਮ ਚੱਲ ਰਿਹਾ, ਲੱਗ ਨਹੀਂ ਰਿਹਾ ਕਿ ਸਟ੍ਰਾਈਕ ਹੋਊਗੀ। ਬਟ ਡੈਫੀਨੇਟਲੀ ਜਿਹੜਾ ਇੱਕ ਏਕਾ ਹੈਗਾ, ਜਿਹੜਾ ਇੱਕ ਯੂਨੀਅਨ ਦਾ ਜਿਹੜਾ ਜ਼ੋਰ ਹੈਗਾ, ਉਹ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਹੈਗਾ ਕਿ ਕਿੱਥੋਂ ਤੱਕ ਇਫੈਕਟਿਵ ਹੋ ਸਕਦੀ ਹੈ। ਜਿਹੜਾ ਏਕਾ ਆ ਉਹ ਕਿੱਥੋਂ ਤੱਕ ਸਾਨੂੰ ਇਫੈਕਟਿਵਨੈਸ ਦਿਖਾ ਸਕਦਾ। ਬਾਕੀ ਡੈਫੀਨੇਟਲੀ ਜਿਹੜੀ ਆਉਣ ਵਾਲਾ ਸਮਾਂ ਹੈਗਾ ਆ ਉਹ ਆਪਾਂ ਨੂੰ ਦੱਸੇਗਾ ਕਿ ਕਿੱਧਰ ਨੂੰ ਸਾਰਾ ਕੁਝ ਜਾਂਦਾ ਹੈਗਾ। ਪਰ ਜੇ ਸਟ੍ਰਾਈਕ ਹੁੰਦੀ ਆ ਤਾਂ ਡੈਫੀਨੇਟਲੀ ਜਿਹੜਾ ਆ ਟਰੱਕ ਰੇਟ ਆ ਉਹਦੇ ਲੈਵਲ ਜਿਹੜੇ ਆ ਉਹ ਜ਼ਰੂਰ ਉੱਪਰ ਜਾਣਗੇ, ਪਰ ਸ਼ਾਰਟ ਟਰਮ ਗੇਨਸ ਹੋਣਗੇ, ਬਟ ਲੌਂਗ ਟਰਮ ਫਿਰ ਇਟਸ ਗੋਇੰ ਟੂ ਬੀ ਅ ਪੇਨਫੁਲ ਲੌਂਗ ਟਰਮ। ਸੋ ਹੋ ਸਕਦਾ ਸ਼ਾਰਟ ਟਰਮ ਗੇਨਸ ਹੋ ਜਾਣ ਜੇ ਸਟ੍ਰਾਈਕ ਹੁੰਦੀ ਹੈ। ਇਟਸ ਨਾਟ ਸੈਡ ਐਂਡ ਡਨ ਤੇ ਸ਼ਾਰਟ ਟਰਮ ਗੇਨਸ ਹੋ ਸਕਦੇ ਆ, ਪਰ ਦੈਟ ਸ਼ਾਰਟ ਟਰਮ ਗੇਨਸ ਵਿਲ ਅਲਟੀਮੇਟਲੀ ਟਰਨ ਇਨਟੂ ਅ ਲੌਂਗ ਟਰਮ ਪੇਨ।
ਸੋ ਇਹ ਜਿੱਦਾਂ ਆਪਾਂ ਅੱਗੇ ਪਿਛਲੇ 2 ਸਾਲਾਂ 'ਚ ਦੇਖਿਆ ਸ਼ਾਰਟ ਟਰਮ ਗੇਨ ਹੋਏ ਸੀਗੇ ਤੇ ਹੁਣ ਆਪਾਂ ਨੂੰ ਲੌਂਗ ਟਰਮ ਉਹ ਇਫੈਕਟ ਕਰ ਰਿਹਾ ਹੈਗਾ ਐਂਡ ਵੈਰੀ ਬੈਡਲੀ ਇਫੈਕਟ ਕਰ ਰਿਹਾ ਹੈਗਾ। ਸੋ ਇਦਾਂ ਹੀ ਜਿਹੜੇ ਸ਼ਾਰਟ ਟਰਮ ਗੇਨਸ ਹੁੰਦੇ ਆ ਆਲਵੇਜ਼ ਲੌਂਗ ਟਰਮ ਦੇ ਲਈ ਉਹ ਪੇਨ ਹੀ ਹੁੰਦੀ ਹੈ। ਸੋ ਇਸ ਕਰਕੇ ਲੈਟਸ ਸੀ ਕੀ ਹੈਪਨ। ਜੀ ਸੋ ਬਿਲਕੁਲ ਸਰੋਤਿਆਂ ਨੂੰ ਦੱਸਦੇ ਜਾਈਏ, ਪਿਛਲੇ ਕਈ ਦਿਨਾਂ ਤੋਂ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਹਾਂ ਵੀ 12 ਯੂਨੀਅਨ ਜੋ ਕਿ 1 ਲੱਖ ਤੋਂ ਵੱਧ EMPLOYEES ਨੂੰ ਰਿਪਰੈਜ਼ੈਂਟ ਕਰਦੀਆਂ ਆ ਫਰੇਟ ਰੇਲ ਕੈਰੀਅਰਸ ਤੇ ਉਹ ਸਟ੍ਰਾਈਕ ਤੇ ਜਾ ਰਹੇ ਆ ਦਸੰਬਰ 9 ਨੂੰ। ਪਰ ਇਹ ਯੂਨੀਅਨਸ ਇੰਨੀਆਂ ਸਟਰੋਂਗ ਆ, ਇੰਨੀ ਇਹਨਾਂ ਦੀ ਲੌਬੀ ਆ, ਇਹਨਾਂ ਨੇ ਲੌਬੀਇਸਟ ਹਾਇਰ ਕੀਤੇ ਆ। ਸੋ ਪਿਛਲੇ ਦਿਨਾਂ 'ਚ ਬਿੱਲ ਪਾਸ ਵੀ ਕਰ ਲਿਆ ਸੀ ਕਾਂਗਰਸ 'ਚ ਤੇ ਜਿਹੜਾ ਵਾਈਟ ਹਾਊਸ ਆ ਉਹ ਤੇ ਪ੍ਰੈਸ਼ਰ ਬੜਾ ਆ, ਕਿਉਂਕਿ ਜੇ ਸਟ੍ਰਾਈਕ ਹੋ ਜਾਂਦੀ $2 ਬਿਲੀਅਨ ਪਰ ਡੇ ਦੇ ਹਿਸਾਬ ਨਾਲ ਲਾਸ ਹੋਣਾ ਆ। ਇੱਕ ਬਹੁਤ ਵੱਡਾ ਲਾਸ ਹੈ ਕਿਉਂਕਿ ਆਲਰੇਡੀ ਆਪਾਂ ਰਿਸੈਸ਼ਨ ਵੱਲ। ਸੋ ਹਾਊਸ ਸਪੀਕਰ ਨੈਂਸੀ ਜੋ ਪਲੋਸੀ ਆ ਉਹਨਾਂ ਨੇ ਕੱਲ ਕਿਹਾ ਸੀ ਦੁਬਾਰਾ ਕਿ ਫਿਰ ਕੁਝ ਵੋਟ ਕਰਨੀ ਸੀ, ਉਹਦੇ ਬਾਰੇ ਹਜੇ ਅਪਡੇਟ ਨਹੀਂ ਆਈ ਹੈਗੀ। ਪਰ ਜਿਸ ਤਰ੍ਹਾਂ ਰਮਨ ਉਹਨਾਂ ਨੇ ਕਿਹਾ ਹੀ ਆ ਵੀ ਲੱਗਦਾ ਆ ਵੀ ਟਲ ਜਾਊਗੀ, ਮੈਨੂੰ ਲੱਗਦਾ ਨਹੀਂ ਇਹ ਸਟ੍ਰਾਈਕ ਹੋਊਗੀ। ਪਰ ਇੱਥੋਂ ਇਹ ਪਤਾ ਲੱਗਦਾ ਵੀ ਯੂਨੀਅਨਸ ਕਿੱਦਾਂ ਸਟਰੋਂਗ ਆ, ਕਿੱਦਾਂ ਰਲ ਕੇ ਇਕੱਠਾ ਕੰਮ ਕਰਦੇ ਆ। ਹਾਲਾਂਕਿ ਆਪਾਂ ਬਹੁਤ ਵਾਰ ਟਰੱਕਰਸ ਆਪਣੇ ਭੈਣ ਭਰਾ ਜਿਹੜੇ ਸਟ੍ਰਾਈਕ ਕਰਦੇ ਆ ਤੇ ਇਹ ਵੀ ਮੈਂ ਗਾਰੰਟੀ ਦਿੰਦਾ ਵੀ ਟਰੱਕਰਸ ਆਮ ਟਰੱਕਰ ਵੀ ਇਹ ਯੂਨੀਅਨ ਵਰਕਰਸ ਨਾਲੋਂ ਜ਼ਿਆਦਾ ਪੈਸੇ ਬਣਾਉਂਦੇ ਆ। ਪਰ ਫਿਰ ਉਹ ਹੀ ਹੁੰਦਾ ਵੀ 2-4 ਦਿਨ ਰੌਲਾ ਪਾ ਕੇ ਆਪਾਂ ਚੁੱਪ ਕਰਕੇ ਬਹਿ ਜਾਂਦੇ ਆ ਤੇ ਜਿਨ੍ਹਾਂ ਦੇ ਉੱਤੇ ਫਿਰ ਪਰਚੇ ਹੋ ਜਾਂਦੇ ਆ ਉਹ ਵੀ ਨਹੀਂ ਫਿਰ ਬਾਅਦ ਚ ਕੁਸਕਦੇ। ਆਪਾਂ ਦੇਖਿਆ ਸੀ ਓਕਲੈਂਡ ਦੇ ਵਿੱਚ ਜਿਹੜਾ ਪੋਰਟ ਦੇ ਉੱਤੇ 4-5 ਆਪਣੇ ਜਿਹੜੇ ਨੌਜਵਾਨ ਆ ਉਹਨਾਂ ਤੇ ਪਰਚੇ ਹੋ ਗਏ ਸੀ, ਮੁੜ ਕੇ ਉਹ ਸਾਰੀ ਜਿਹੜੀ ਸਥਿਤੀ ਆ ਚੁੱਪ ਹੋ ਗਈ ਬਸ। ਬਿਲਕੁਲ ਜੀ, ਇਹ ਟਾਈਮ ਹੁੰਦਾ ਆ ਕਿ ਟਾਈਮ ਤੇ ਜਦੋਂ ਆਪਾਂ ਐਕਸ਼ਨ ਕਰਦੇ ਹਾਂ, ਟਾਈਮ ਤੇ ਆਪਾਂ ਗੱਲ ਕਰਦੇ ਹਾਂ, ਇਸ ਦੇ ਨਾਲ ਇਸ ਕੰਟਰੀ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਇਹ ਕੰਮ ਨਹੀਂ ਕਰਦੀਆਂ। ਇੱਥੇ ਤੁਹਾਨੂੰ ਲੌਂਗ ਟਰਮ ਜਿਹੜਾ ਆ ਉਹ ਕੰਟੀਨਿਊਸਲੀ ਵਰਕ ਕਰਨਾ ਪੈਂਦਾ ਆ, ਬੈਕਗਰਾਊਂਡ ਦੇ ਵਿੱਚ ਕਹਿ ਲਓ ਜਾਂ ਫਰੰਟ 'ਤੇ ਕਹਿ ਲਓ, ਤੁਹਾਨੂੰ ਕੰਟੀਨਿਊਸਲੀ ਵਰਕ ਕਰਨਾ ਪੈਂਦਾ, ਕੰਟੀਨਿਊਸਲੀ ਗਵਰਨਮੈਂਟ ਦੇ ਨਾਲ, ਐਡਮਿਨਿਸਟ੍ਰੇਸ਼ਨ ਦੇ ਨਾਲ ਡੇ ਟੂ ਡੇ ਬੇਸਿਸ ਦੇ ਉੱਤੇ ਵਰਕਆਊਟ ਕਰਨਾ ਪੈਂਦਾ ਹੈ। ਜਿਹੜੀਆਂ ਪਾਲਿਸੀਜ਼ ਐਂਡ ਪ੍ਰੋਸੀਜਰਸ ਬਣਦੇ ਆ ਟਾਈਮ ਟੂ ਟਾਈਮ ਉਹਨਾਂ ਦੇ ਵਿੱਚ ਹਿੱਸਾ ਲੈਣਾ ਪੈਂਦਾ ਹੈ। ਜੇ ਅਸੀਂ ਉਹ ਚੀਜ਼ਾਂ ਨਹੀਂ ਕਰਦੇ ਹੈਗੇ ਫਿਰ ਜਦੋਂ ਮੌਕੇ ਤੇ ਆਣ ਕੇ ਅਸੀਂ ਜੋ ਕੁਝ ਕਰਦੇ ਹੈਗੇ ਆ, ਇਸੇ ਕਰਕੇ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਆਪਾਂ ਮੌਕੇ ਤੇ ਆਣ ਕੇ ਬਹੁਤ ਵੱਡਾ ਝੰਡਾ ਚੁੱਕ ਲਈਦਾ, ਬਹੁਤ ਵੱਡਾ ਕੰਮ ਕਰਨ ਦੀ ਕੋਸ਼ਿਸ਼ ਕਰ ਲਈਦੀ ਆ ਔਰ ਉਹ ਆਲਮੋਸਟ ਐਵਰੀ ਟਾਈਮ ਉਹ ਅਨਸਕਸੈਸਫੁਲ ਹੁੰਦੇ ਆ। ਉਹਦਾ ਰੀਜ਼ਨ ਇਹੋ ਬਣਦਾ ਕਿ ਆਪਾਂ ਲਾਸਟ ਮਿੰਟ ਦੇ ਆਣ ਕੇ ਕਰਦੇ ਹਾਂ। ਸੋ ਜਿਹੜਾ ਲਾਸਟ ਮਿੰਟ ਦੇ ਇੱਦਾਂ ਦਾ ਹੁੰਦਾ ਆ, ਜਦੋਂ ਅਨਸਕਸੈਸਫੁਲ ਹੁੰਦਾ ਹੈ ਫਿਰ ਲੋਕੀ ਕੋਈ ਨਾਲ ਨਹੀਂ ਜੁੜਦੇ ਲੌਂਗ ਟਰਮ, ਕਿਉਂਕਿ ਉਹ ਹਰ ਵਾਰੀ ਇਹ ਸੋਚਦੇ ਕਿ ਇੱਥੇ ਮਤਲਬ ਕੁਛ ਅਚੀਵ ਨਹੀਂ ਹੋਣਾ। ਸੋ ਸਾਰਿਆਂ ਨੂੰ ਵੱਡੀ ਚੀਜ਼ ਹੈ ਕਿ ਸਾਨੂੰ ਛੋਟੇ ਛੋਟੇ ਸਟੈਪ ਜਿਹੜੇ ਛੋਟੀਆਂ ਛੋਟੀਆਂ ਚੀਜ਼ਾਂ ਕਰਨੀਆਂ ਚਾਹੀਦੀਆਂ, ਛੋਟੀਆਂ ਛੋਟੀਆਂ ਅਚੀਵਮੈਂਟ ਕਰਨੀਆਂ ਚਾਹੀਦੀਆਂ, ਸਟੇਟ ਲੈਵਲ ਤੇ ਅਚੀਵਮੈਂਟ, ਸਿਟੀ ਲੈਵਲ ਤੇ ਅਚੀਵਮੈਂਟ ਕਰਨੀਆਂ ਚਾਹੀਦੀਆਂ, ਜਿਹੜੀਆਂ ਕਿ ਹੌਲੀ ਹੌਲੀ ਜਿਹੜੇ ਆ ਉਹ ਤੁਹਾਡੇ ਨੇਸ਼ਨ ਦੇ ਨੈਸ਼ਨਲ ਲੈਵਲ ਤੱਕ ਜਾਣ। ਸੋ ਜੇ ਅਸੀਂ ਆਪਣੀ ਏਰੀਏ ਦੇ ਵਿੱਚ ਅਸੀਂ ਨਹੀਂ ਰਲ ਕੇ ਬੈਠ ਸਕਦੇ ਜਾਂ ਆਪਣੇ ਏਰੀਏ ਦੇ ਵਿੱਚ ਜਿੱਦਾਂ ਹੁਣ ਓਕਲੈਂਡ ਦੀ ਤੁਸੀਂ ਵੀ ਗੱਲ ਕੀਤੀ ਆ, ਜੇ ਅਸੀਂ ਉੱਥੇ ਚੀਜ਼ ਨਹੀਂ ਕਰ ਸਕਦੇ ਇਹਨੂੰ ਤੇ ਫਿਰ ਅਸੀਂ ਨੈਸ਼ਨਲ ਲੈਵਲ ਤੇ ਜਾਂ ਸਟੇਟ ਲੈਵਲ ਤੇ ਅਸੀਂ ਜਾ ਕੇ ਕੁਛ ਨਹੀਂ ਕਰਨ ਜੋਗੇ ਹੈਗੇ। ਸੋ ਸਾਡੀ ਪ੍ਰੋਬਲਮ ਇਹੋ ਆ ਕਿ ਅਸੀਂ ਐਕਟ ਜਿਹੜਾ ਆ ਉਹ ਲਾਸਟ ਮਿੰਟ ਤੇ ਕਰਦੇ ਆ, ਅਸੀਂ ਪ੍ਰੋਸੈਸ ਦੇ ਵਿੱਚ ਪਾਰਟੀਸਪੇਟ ਨਹੀਂ ਕਰਦੇ। ਜਿਹੜਾ ਜਦੋਂ ਲਾਜ਼ ਬਣਦੇ ਆ ਹੁਣ ਆਪਾਂ ਕੱਲ ਆਪਾਂ ਤੁਸੀਂ ਵੀ ਬਹੁਤ ਵਾਰੀ ਸੁਣਿਆ ਕਿ ਟੋ ਟਰੱਕ ਦੀ ਜਿਹੜੀ ਪ੍ਰੋਬਲਮ ਹੈਗੀ ਆ ਕਿੱਡੀ ਵੱਡੀ ਮਤਲਬ ਕੀ ਪ੍ਰੋਬਲਮ ਹੈਗੀ, ਜਿਹੜਾ ਇੰਨੇ ਵੱਡੇ ਵੱਡੇ ਜਿਹੜੇ ਬਿੱਲ ਆ, ਮੈਨੂੰ ਲਾਸਟ ਵੀਕ ਬਿੱਲ ਆਇਆ 1,25,000 ਦਾ ਟੋਇੰਗ ਦਾ ਬਿੱਲ। ਹੁਣ ਹਰ ਇੱਕ ਬੰਦਾ ਦੁਖੀ ਆ, ਹਰ ਇੱਕ ਬੰਦਾ ਦੁਖੀ ਆ ਟੋ ਬਿੱਲ ਤੋਂ। ਐਂਡ ਇਸ ਵੇਲੇ ਜਿਹੜੀ ATRI ਆ ਜਿਹੜੀ ਪੂਰੇ ਸਰਵੇ ਕਰਦੀ ਆ, ATRI ਨੇ ਸਰਵੇ ਮੰਗਿਆ ਆ ਸਾਰਿਆਂ ਕੋਲੋਂ ਕਿ ਤੁਹਾਨੂੰ ਕਿਹਨੂੰ ਕਿੱਥੇ ਕਿੱਡਾ ਬਿੱਲ ਜਿਹੜਾ ਆ ਉਹ ਆਇਆ ਹੈਗਾ, ਕਿਉਂ ਕਿ ਆਇਆ ਹੈਗਾ, ਕੀ ਤੁਹਾਡੀ ਸਿਚੁਏਸ਼ਨ ਆ, ਤੁਹਾਨੂੰ ਕੀ ਹੋਇਆ ਸੀਗਾ, ਕਿਹਦੇ ਜ਼ਿਆਦਾ ਪੈਸੇ ਚਾਰਜ ਕੀਤੇ, ਹਰ ਚੀਜ਼ ਇੱਕ ਚੀਜ਼ ਉਹਨਾਂ ਨੇ ਸਰਵੇ ਦੇ ਪੁੱਛੀ ਆ। ਮੈਂ ਕੱਲ ਸਰਵੇ ਲਿਆ ਹੈਗਾ ਠੀਕ ਹੈ, ਔਰ ਉਹ ਚੀਜ਼ ਮੈਂ ਸ਼ੇਅਰ ਵੀ ਆਪਣੇ ਪੇਜ ਤੇ ਸ਼ੇਅਰ ਵੀ ਕਰ ਦਿੰਦਾ ਆ ਕਿ ਉਹ ਜਿਹੜਾ ਸਰਵੇ ਹੈਗਾ ਹਰੇਕ ਜਾਣੇ ਨੂੰ ਉਹ ਸਰਵੇ ਲੈਣਾ ਪੈਣਾ। ਜੇ ਨਹੀਂ ਲਓਗੇ ਤੇ ਹਾਊ ਦੇ ਨੋ ਕਿ ਤੁਸੀਂ ਤੁਹਾਨੂੰ ਇਹ ਚੀਜ਼ ਹਰਟ ਕਰ ਰਹੀ ਹੈ। ਆਪਾਂ ਹਮੇਸ਼ਾ ਕਹਿੰਦੇ ਸਾਡੀ ਸੁਣਦੇ ਨਹੀਂ, ਇਹ ਗਵਰਨਮੈਂਟ ਐਸੀ ਆ, ਇਹ ਸਿਸਟਮ ਐਸਾ ਹੈ, ਇੱਥੇ ਹਰ ਇੱਕ ਦੀ ਸੁਣੀ ਜਾਂਦੀ ਆ ਪਰ ਮੌਕੇ ਤੇ। ਮਤਲਬ ਇਹ ਨਹੀਂ ਕਿ ਤੁਸੀਂ ਅੱਜ ਗਵਰਨਮੈਂਟ ਤੁਹਾਨੂੰ ਕਹਿੰਦੀ ਆ ਸਾਨੂੰ ਸਰਵੇ ਕਰੋ, ਸਾਨੂੰ ਦੱਸੋ ਤੁਹਾਨੂੰ ਕਿੱਥੇ ਪ੍ਰੋਬਲਮ ਆ। ਕੱਲ ਨੂੰ ਤੁਸੀਂ ਜਦੋਂ ਪ੍ਰੋਬਲਮ ਆਉਂਦੀ ਆ, ਜਦੋਂ 1 ਲੱਖ ਦਾ ਬਿੱਲ ਆ ਜਾਂਦਾ ਤੇ ਉਦੋਂ ਆਪਾਂ ਸ਼ਾਊਟ ਕਰਦੇ ਹਾਂ, ਉਦੋਂ ਕੋਈ ਨਹੀਂ ਸੁਣਦਾ ਉਦੋਂ ਆ ਜਦੋਂ ਤੁਹਾਡਾ ਟਾਈਮ ਹੁੰਦਾ। ਸੋ ਇਸ ਕਰਕੇ
ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹਨਾਂ ਦੇ ਵਿੱਚ ਧਿਆਨ ਦਿਓ। ਜਦੋਂ ਤੁਹਾਨੂੰ ਕਮੈਂਟ ਪੀਰੀਅਡ ਆਉਂਦਾ ਆ, ਕਮੈਂਟ ਕਰਨ ਨੂੰ ਕਹੀਦਾ ਆ, ਜਦੋਂ ਤੁਹਾਡਾ ਸਰਵੇ ਆਉਂਦੇ ਆ, ਸਰਵੇ ਕਰਨ ਨੂੰ ਕਹੀਦਾ। ਟਾਈਮ ਕੱਢ ਕੇ ਇਹ ਚੀਜ਼ਾਂ ਕਰਿਆ ਕਰੋ। ਕੋਈ ਉੱਥੇ ਫੇਸਬੁੱਕ ਤੇ ਹੋਰ ਕਿਤੇ ਕੋਈ ਪੁੱਠੀ ਸਿੱਧੀ ਵੀਡੀਓ ਆ ਜਾਂਦੀ ਆ, ਪੁੱਠੀ ਸਿੱਧੀ ਇੰਡੀਆ ਤੋਂ ਕੋਈ ਖਬਰ ਆਈ ਦੀ ਆ, ਮਤਲਬ ਉੱਤੇ ਅਸੀਂ ਵਹੀ ਘੱਟ ਦਿੰਦੇ ਹਾਂ, ਮਤਲਬ ਕਿ ਕਮੈਂਟ ਕਰ ਕਰਕੇ ਅਸੀਂ ਮਤਲਬ ਉਦੋਂ ਸਾਨੂੰ ਇੰਗਲਿਸ਼ ਪੰਜਾਬੀ ਹਰ ਚੀਜ਼ ਆ ਜਾਂਦੀ ਆ, ਠੀਕ ਹੈ ਨਾ। ਪਰ ਸਾਨੂੰ ਮੌਕਾ, ਸਾਡਾ ਜਿਹੜਾ ਕਿੱਤਾ, ਸਾਡਾ ਜਿਹੜਾ ਕੰਮ ਆ, ਜਦੋਂ ਉੱਤੇ ਵਾਰ ਹੁੰਦਾ, ਉੱਤੇ ਚੀਜ਼ਾਂ ਆਉਂਦੀਆਂ ਤੇ ਫਿਰ ਅਸੀਂ ਚੁੱਪ ਕਰਕੇ ਬੈਠ ਜਾਂਦੇ ਹਾਂ। ਫਿਰ ਅਸੀਂ ਕਹਿੰਦੇ ਕੋਈ ਗੱਲ ਨਹੀਂ, ਮੈਨੂੰ ਇੰਗਲਿਸ਼ ਨਹੀਂ ਆਉਂਦੀ, ਨਿਆਣਾ ਲਿਖ ਕੇ ਦਊਗਾ, ਆਹ ਕਰੂ, 32 ਬਹਾਨੇ ਲੱਭ ਲੈਨੇ ਯਾਰ। ਮਤਲਬ ਅੱਜ ਮੈਨੂੰ ਇਹ ਫਰਸਟ੍ਰੇਸ਼ਨ ਹੋਈ ਪਈ ਆ ਵੀ ਅਸੀਂ ਜਿਹੜੀ ਚੀਜ਼ ਨੂੰ ਕਰਨਾ ਚਾਹੁੰਦੇ ਹਾਂ, ਉਸ ਚੀਜ਼ ਨੂੰ ਚਾਹੁੰਦੇ ਹਾਂ ਵੀ ਕੋਈ ਸਾਡੇ ਲਈ ਕਰ ਦੇਵੇ, ਮਤਲਬ ਮੈਨੂੰ ਨਾ ਕਰਨੀ ਪਵੇ, ਨਾਲ ਨਾ ਕਰ। ਨਹੀਂ, ਇਹ ਤਾਂ ਦੇਖੋ, ਜਿੰਨੀ ਦੇਰ ਤੱਕ ਇਸ ਚੀਜ਼ ਨੂੰ ਆਪ ਸਮਝ ਕੇ ਤੁਸੀਂ ਨਹੀਂ ਬਦਲਾਵ ਜਿਹੜਾ ਉਹ ਕਰਦੇ, ਵੀ ਇਹ ਚੀਜ਼ ਨੂੰ ਨਹੀਂ ਜਿਹੜਾ ਉਹ ਸੋਚਦੇ ਵੀ ਇੱਦਾਂ ਆ ਉੱਦਾਂ ਆ, ਤਾਂ ਫਿਰ ਉਨੀ ਦੇਰ ਤੱਕ ਤਾਂ ਫਿਰ ਕਿਸੇ ਦੇ ਰੱਖ ਕੇ ਮੋਢੇ ਤੇ ਬੰਦੂਕ ਤਾਂ ਕਿੰਨਾ ਕੁ ਚਿਰ ਜਿਹੜਾ ਉਹ ਤੁਸੀਂ ਚਲਾ ਸਕਦੇ ਹੋ, ਉਹ ਚੱਲਦੀ ਵੀ ਨਹੀਂ ਆ। ਇੱਥੇ ਤਾਂ ਹੁਣ ਮੌਕਾ ਨਹੀਂ ਹੈਗਾ। ਦੇਖੋ, ਦੋ ਚੀਜ਼ਾਂ ਨੇ ਇਹਦੇ ਵਿੱਚ ਹੁਣ ਹੋਰ। ਹਰਜੋਤ ਜੀ, ਇੱਕ ਪਾਸੇ ਤਾਂ ਕਈ ਵਾਰੀ ਯੂਨੀਅਨਸ ਨੂੰ ਆਪਾਂ ਦੇਖਦੇ ਹਾਂ ਵੀ ਆਪਣੇ ਭਾਈਚਾਰੇ 'ਚ ਭੰਡਦੇ ਵੀ ਬੜਾ ਹੈ, ਵੀ ਇਹ ਇਕੱਠੇ ਹੋ ਕੇ ਇੱਦਾਂ ਆ ਜੀ, ਇਹ ਇੱਦਾਂ ਕਰ ਦਿੰਦੇ, ਉੱਦਾਂ ਕਰ ਦਿੰਦੇ। ਦੂਜੇ ਪਾਸੇ ਉਹੀ ਚੀਜ਼ ਕਹਿੰਦੇ ਵੀ ਆਪਾਂ ਵੀ ਇਕੱਠੇ ਹੋਈਏ। ਫਿਰ ਇੱਕ ਪਾਸੇ ਕੈਪੀਟਲਿਸਟ ਮੁਲਕ ਦੀ ਜਿਹੜੀ ਗੱਲ ਆ ਉਹ ਆ ਜਾਂਦੀ ਆ ਵੀ ਉਸ ਹਿਸਾਬ ਦੇ ਨਾਲ ਚੱਲੋ, ਤੇ ਜੇ ਉਹਦੇ ਥਰੂ ਚੱਲਦਾ ਆ, ਮਾਰਕੀਟ ਦੇ ਹਿਸਾਬ ਨਾਲ ਚੱਲਦੇ, ਫਿਰ ਕਹਿੰਦੇ ਵੀ ਰੇਟ ਪੱਕੇ ਕਰੋ। ਐਦਾਂ ਨਹੀਂ ਹੁੰਦਾ। ਯੂ ਕੈਂਟ ਹੈਵ ਬੋਥ ਦ ਥਿੰਗਸ। ਦੋਨੋਂ ਚੀਜ਼ਾਂ ਨਹੀਂ ਜਿਹੜੀਆਂ ਉਹ ਹੋ ਸਕਦੀਆਂ ਹੁੰਦੀਆਂ। ਇੱਕ ਪਾਸੇ ਤੁਹਾਨੂੰ ਫੈਸਲਾ ਜਿਹੜਾ ਉਹ ਕਰਨਾ ਹੀ ਪੈਣਾ ਆ। ਇਵੈਂਚੁਅਲੀ ਜਦੋਂ ਤੁਸੀਂ ਕੰਮ ਕਰਦੇ ਆ ਕਿਸੇ ਦੇ ਲਈ, ਚਾਹੇ ਹੁਣ ਓਨਰ ਓਪਰੇਟਰ ਹੀ ਆ ਤੁਸੀਂ ਇੱਥੇ, ਪਰ ਫਿਰ ਵੀ ਤੁਹਾਡੀ ਟੇਕ ਕਈਆਂ ਦੇ ਉੱਤੇ ਜਿਹੜੀ ਉਹ ਟਿਕੀ ਰਹਿੰਦੀ ਆ। ਸੋ ਤੁਸੀਂ ਚਾਹੁੰਦੇ ਆ ਵੀ ਸਾਡੇ ਲਈ ਰੇਟ ਵੀ ਗੁੱਡ ਹੋਣ, ਖਰਚਾ ਵੀ ਜਿਹੜਾ ਉਹ ਘੱਟ ਹੋਵੇ, ਸਾਰਾ ਕੁਝ ਹੋਵੇ। ਬਟ ਉਹ ਤੁਹਾਨੂੰ ਇੱਕ ਮਿਡਲ ਗਰਾਊਂਡ ਜਿਹੜੀ ਤੁਹਾਨੂੰ ਆਪ ਲੱਭ ਕੇ ਉੱਥੇ ਤੁਹਾਨੂੰ ਸਟਕ ਹੋਣਾ ਪੈਣਾ, ਉੱਥੇ ਤੁਹਾਨੂੰ ਸਟਿਕ ਕਰਨਾ ਪੈਣਾ। ਉਹ ਚੀਜ਼ ਨੂੰ ਬਾਰ-ਬਾਰ ਉਸੇ ਚੀਜ਼ ਨੂੰ ਦੁਹਰਾਉਣਾ ਪੈਣਾ। ਇਹ ਨਹੀਂ ਆ ਵੀ ਗੰਗਾ ਗਏ ਗੰਗਾ ਰਾਮ, ਯਮੁਨਾ ਗਏ ਯਮੁਨਾ ਦਾਸ। ਉਹ ਜ਼ਿਆਦਾ ਚਿਰ ਜਿਹੜੀ ਚੱਲਦੀ ਨਹੀਂ, ਉਹਨਾਂ ਨੂੰ ਵੀ ਪਤਾ ਲੱਗ ਜਾਂਦਾ ਯਾਰ ਇਹ ਮਿੰਟ 'ਚ ਬਦਲ ਜਾਂਦੇ ਆ ਬੰਦੇ, ਇਹਨਾਂ ਦੇ ਨਾਲ ਸਾਨੂੰ ਕੋਈ ਬਹੁਤਾ ਕੁਛ ਕਰਨ ਦੀ ਜਿਹੜੀ ਉਹ ਲੋੜ ਨਹੀਂ ਪੈਂਦੀ। ਤੇ ਫਿਰ ਇੱਦਾਂ ਆ ਹੁਣ, ਚਾਹੇ ਰੇਲਵੇ ਵਾਲੇ ਆ ਹਰਜੋਤ ਸਿੰਘ ਜੀ, ਰਮਨ ਜੀ, ਇਹ ਟਿਕੇ ਆ ਆਪਣੀ ਗੱਲ ਦੇ ਉੱਤੇ ਵੀ ਭਾਈ ਅਸੀਂ ਤਾਂ ਕਰਨਾ ਹੀ ਕਰਨਾ। 8 ਦੇ ਵਿੱਚੋਂ 4 ਜਿਹੜੀਆਂ ਆ, 3 ਕਿ 4 ਜਿਹੜੀਆਂ ਯੂਨੀਅਨਸ ਉਹ ਮੰਨਦੀਆਂ ਨਹੀਂ ਆ। ਹੁਣ ਤੇ ਇਹਨਾਂ ਨੂੰ ਮਨਾਉਣ ਦੇ ਲਈ ਪੂਰੀ ਕਾਂਗਰਸ ਦਾ, ਰਿਪਬਲਿਕਨ, ਡੈਮੋਕ੍ਰੇਟਾਂ ਦਾ, ਸਾਰਿਆਂ ਦਾ ਜ਼ੋਰ ਲੱਗਾ ਆ ਵੀ ਭਾਈ ਅਮਰੀਕਾ ਠੱਪ ਨਾ ਹੋ ਜਾਵੇ ਕਿਤੇ। 12 ਦੇ ਵਿੱਚੋਂ 4 ਜਿਹੜੀਆਂ ਉਹ ਨਹੀਂ ਸੀ ਮੰਨ ਰਹੀਆਂ, ਹਨਾ। ਸੋ ਤੁਸੀਂ ਹਿਸਾਬ ਲਾ ਲਓ ਵੀ ਇੰਨਿਆਂ ਕਦੇ ਨਾਲ ਪੂਰੀ ਜਿਹੜੀ ਇਸ ਟਾਈਮ ਅਮਰੀਕਾ 'ਚ ਹਿਲਜੁਲ ਜਿਹੜੀ ਉਹ ਹੋ ਗਈ ਆ। ਇੱਥੇ ਇੱਕ ਪਾਸੇ ਕੁਛ ਲੱਖ ਕਾਮੇ ਨੇ ਹਰਜੋਤ ਜੀ, ਤੇ ਇੱਕ ਪਾਸੇ ਮਿਲੀਅਨਸ ਆਫ ਟਰੱਕਰਸ ਆਪਾਂ ਕਹਿੰਦੇ ਆ, ਪੱਟਾਂ ਦੇ ਥਾਪੀਆਂ ਮਾਰ ਕੇ ਕਹਿੰਦੇ ਆ ਵੀ ਲੈ ਵੀ ਆਪਾਂ ਕੰਟਰੋਲ ਕਰ ਲਿਆ ਪੂਰੀ ਇੰਡਸਟਰੀ ਤੇ, ਆਪਣੇ ਇੱਦਾਂ ਆ, ਆਪਣੇ ਇੰਨੇ ਆ, ਤੇ ਕੰਮ ਆਪਣਾ ਕਿਸੇ ਦਾ ਕੋਈ ਨਹੀਂ ਮੰਨਿਆ ਜਾਂਦਾ, ਨਾ ਕੁਝ ਹੁੰਦਾ ਆ। ਇਕੱਠੇ ਹੋਣ ਦੀ ਗੱਲ ਹਰ ਹਫ਼ਤੇ ਆਪਾਂ ਇੱਥੇ ਸੁਣਦੇ ਆ, ਪਤਾ ਨਹੀਂ ਹੋਣਾ ਹੈ ਕਿ ਨਹੀਂ ਹੋਣਾ। ਜੋ ਨੇੜਲੇ ਭਵਿੱਖ 'ਚ ਨਜ਼ਰ ਆਉਂਦਾ ਆ, ਪਤਾ ਨਹੀਂ ਆ ਵੀ ਇਹ ਹੋ ਸਕੂਗਾ ਕਿ ਨਹੀਂ। ਚਲੋ ਅਸੀਂ ਤੁਹਾਨੂੰ ਫਿਰ ਵੀ ਮੰਚ ਦਿੱਤਾ ਆ, ਤੁਸੀਂ ਭਾਈ ਇਕੱਠੇ ਹੋਣ ਦੇ ਲਈ ਟਰਾਈ ਕਰੋ, ਹੋਵੋ ਕੁਛ, ਜੇ ਕੁਛ ਕਰ ਸਕਦੇ ਆ ਆਪਣੇ ਹੱਕਾਂ ਦੇ ਲਈ ਜਿਹੜਾ ਲੜੋ। ਪਰ ਇਹ ਵੀ ਉਹਦੇ ਲਈ ਕੁਰਬਾਨੀ ਵੀ ਜਿਹੜੀ ਉਹ ਚਾਹੀਦੀ ਆ। ਤੁਹਾਨੂੰ ਕਿਤੇ ਵਿਹਲੇ ਵੀ ਬਹਿਣਾ ਪੈ ਸਕਦਾ ਹੈ, ਤੇ ਉਹ ਸਾਰੀਆਂ ਚੀਜ਼ਾਂ ਇਹਦੇ ਨਾਲ ਆ। ਇਹ ਆ ਵੀ ਇਹ ਲੌਂਗ ਟਰਮ ਚੀਜ਼ਾਂ ਹੁੰਦੀਆਂ। ਇਹ ਨਹੀਂ ਆ ਵੀ ਅੱਜ ਹੀ ਕਿਹਾ ਤੇ ਪਰਸੋਂ ਨੂੰ ਚੀਜ਼ ਜਿਹੜੀ ਉਹ ਤੁਹਾਡੀ ਮੰਨ ਲਈ ਜਾਵੇ। ਸੋ ਸਾਡਾ ਸਾਰਾ ਕੁਝ ਇਹ ਖਬਰਾਂ ਸਾਂਝੀਆਂ ਕਰਨ ਦਾ ਮਕਸਦ ਇਹੀ ਆ ਕਿ ਦੇਖੋ, ਜੇ ਲੋਕ ਹੋਰ ਆਰਗੇਨਾਈਜੇਸ਼ਨ ਕਿੱਦਾਂ ਆਪਣਾ ਪ੍ਰਭਾਵ ਪਾਉਂਦੀਆਂ, ਕਿੱਦਾਂ ਪ੍ਰੈਸ਼ਰ ਪਾਉਂਦੀਆਂ, ਕਿੱਦਾਂ ਆਪਣੀ ਗੱਲ ਮਨਾਉਂਦੀਆਂ, ਤੇ ਆਪਾਂ ਨੂੰ ਵੀ ਜੇ ਕਿਸੇ ਵੀ ਬਿਜ਼ਨਸ 'ਚ, ਕੱਲਾ ਟਰੱਕਿੰਗ ਨਹੀਂ, ਹੋਰ ਵੀ ਜਿਹੜੇ ਆ ਉਹਨਾਂ ਦੇ ਵਿੱਚ ਵੀ ਸਾਨੂੰ ਜਿਹੜਾ ਆ ਇਹ ਨਾਲੋਂ ਲੈਸਨ ਸਿੱਖ ਕੇ ਸਾਨੂੰ ਉਦਾਂ ਦਾ ਕੰਮ ਕਰਨਾ ਚਾਹੀਦਾ ਹੈ ਜੀ। ਸੋ ਤੇ ਤੁਸੀਂ ਵੀ ਆਪਣੇ ਵਿਚਾਰ ਜੇ ਸਾਂਝੇ ਕਰਨਾ ਚਾਹੁੰਦੇ ਹੋ, ਨੰਬਰ ਹੈ 408 272 5200 4082725200। ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਵਿਚਾਰ ਜਿਹੜੇ ਸਾਂਝੇ ਕਰ ਸਕਦੇ ਆ। ਤੇ ਬਿਲਕੁਲ ਰਾਜਕਰਮੀਤ ਸਿੰਘ ਜੀ, ਅੱਜ ਇੱਕ ਖਬਰ ਆ ਰਹੀ, ਕੱਲ ਰਾਤੀ ਫਲਾਈਂਗ ਜੇ ਦਾ ਤੇ ਡੈਨੀਜ਼ ਦੇ ਸੈਨ ਐਂਟੋਨੀਓ ਟੈਕਸਸ ਦੇ ਵਿੱਚ ਅੱਗ ਲੱਗੀ ਆ, ਜਿਹਦੇ ਨਾਲ ਕਹਿੰਦੇ ਬਹੁਤ ਜ਼ਿਆਦਾ ਨੁਕਸਾਨ ਹੋਇਆ। ਸਾਰਾ ਹੀ ਉਹਨਾਂ ਦਾ ਟਰੱਕ ਸੜ ਕੇ ਸੁਆਹ ਹੋ ਗਿਆ। ਆਪਣੇ ਤਾਂ ਨਹੀਂ ਕਿਸੇ ਬੰਦੇ ਦਾ ਨੁਕਸਾਨ ਹੋਇਆ, ਇਹਦੇ ਬਾਰੇ ਹਜੇ ਕੋਈ ਪਤਾ ਨਹੀਂ ਹੈ। ਜ਼ਰੂਰ ਜੇ ਕਿਸੇ ਨੂੰ ਕੋਈ ਸੈਨ ਐਂਟੋਨੀਓ ਟੈਕਸਸ ਉਧਰੋਂ ਲੰਘ ਰਿਹਾ ਹੋਵੇ ਜਾਂ ਉੱਥੇ ਹੋਵੇ, ਜ਼ਰੂਰ ਪੰਜਾਬੀ ਰੇਡੀਓ USA ਦੇ ਨਾਲ ਤੁਸੀਂ ਸ਼ੇਅਰ ਕਰ ਦਿਓ। ਤੁਸੀਂ ਕਾਲ ਕਰਕੇ ਅਪਡੇਟ ਦੇ ਦਿਓ 408 272 5200। ਜੀ ਰਮਨ ਜੀ।
ਜੀ ਬਿਲਕੁਲ ਜਿਹੜਾ ਇਹ ਅਗੇਨ ਜਿਹੜਾ ਸਾਰਾ ਚੀਜ਼ਾਂ ਜਿਹੜੀਆਂ ਆਪਾਂ ਗੱਲਾਂ ਕਰਦੇ ਹੈਗੇ ਆ, ਆਪਾਂ ਜੋ ਵੀ ਕੰਮ ਕਰਦੇ ਆਪਾਂ ਸਿਰਫ ਤੇ ਸਿਰਫ ਇਸ ਵੇਲੇ ਕੰਸਟਰਕਟਿਵ ਕੁਝ ਨਹੀਂ ਕਰ ਰਹੇ ਹੈਗੇ, ਆਪਾਂ ਸਿਰਫ ਗੱਲਾਂ ਕਰਕੇ ਆਪਾਂ ਤਾਂ ਆਪਣਾ ਟਾਈਮ ਜਿਹੜਾ ਹੈਗਾ ਸਪੈਂਡ ਕਰਦੇ ਹੈਗੇ ਆ। ਕੋਈ ਵੀ ਖਬਰ ਲੈ ਕੇ ਆਉਂਦੇ, ਕੋਈ ਵੀ ਚੀਜ਼ ਲੈ ਕੇ ਆਉਂਦੇ ਆ, ਉਹ ਇੱਥੇ ਦੱਸਦੇ ਆ, ਪਰ ਕੰਮ ਤਾਂ ਸਾਰਿਆਂ ਨੇ ਰਲ ਕੇ ਕਰਨਾ। ਸੋ ਮੇਰੇ ਖਿਆਲ ਦੇ ਵਿੱਚ ਸਾਰਿਆਂ ਨੂੰ ਇਹ ਚੀਜ਼ ਜਿਹੜੀ ਆ ਇਹ ਸੋਚਣੀ ਚਾਹੀਦੀ ਆ ਤੇ ਇਹਦੇ ਉੱਤੇ ਐਕਟ ਕਰਨਾ ਚਾਹੀਦਾ। ਜੀ ਜੀ, ਆਪਣੇ ਨਾਲ ਜੁੜੇ ਨੇ ਅਮਰਜੀਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜਨਾਬ ਭਰਾਵਾਂ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਆਪਾਂ ਪੰਜਾਬੀ ਜਿਹੜੇ ਯੂਐਸਏ ਸਾਰੇ ਭੈਣ ਭਰਾ ਆ ਨਾ ਆਪਾਂ ਨੂੰ ਕੋਈ ਗੱਲ ਤੇ ਗੁੱਸਾ ਨਹੀਂ ਮੰਨਣਾ ਚਾਹੀਦਾ ਨਾ। ਜੇ ਆਪਾਂ ਕੋਈ ਜਿਹੜੀ ਗੱਲ ਕਰਦੇ ਆਪਾਂ ਕਿਸੇ ਲਾ ਕੇ ਨਹੀਂ ਕਰਦੇ, ਨਾਲੇ ਆਪਾਂ ਸਾਰਿਆਂ ਦੇ ਵਿਚਾਰ ਸਤਿਕਾਰ ਕਰਦੇ ਆ ਨਾ। ਆਪਾਂ ਸਹਿਮਤ ਹੈਗੇ ਆ ਜਾਂ ਨਹੀਂ ਹੈਗੇ ਆ ਨਾ, ਆਪਾਂ ਪੰਜਾਬੀ ਰੇਡੀਓ ਯੂਐਸਏ ਰੱਖਿਆ ਵੀ ਆਪਾਂ ਸਾਰਿਆਂ ਦੇ ਵਿਚਾਰ ਇਕਲੀ ਰਿਸਪੈਕਟ ਕਰਨੇ ਆ ਨਾ। ਜਿਹੜੀ ਗੱਲ ਤੁਸੀਂ ਕੀਤੀ ਆ ਭਾਜੀ, ਮੈਂ ਪੂਰਾ ਸਹਿਮਤ ਨਹੀਂ ਤੁਹਾਡੇ ਨਾਲ ਨਾ, ਵੀ ਆਪਣੇ ਟਰੱਕਰ ਜਿਹੜੇ ਇਕੱਠੇ ਨਹੀਂ ਹੋ ਸਕਦੇ ਨਾ। ਨਾਲੇ ਆਪਾਂ ਕੰਪੇਅਰ ਨਹੀਂ ਕਰ ਸਕਦੇ ਰੇਲ ਰੋਡ ਯੂਨੀਅਨ ਤੇ ਟਰੱਕਿੰਗ ਹੈ ਨਾ। ਜਿਹੜੇ ਰੇਲ ਰੋਡ ਯੂਨੀਅਨ ਆ ਉਹ 100 ਸਾਲ ਮੇਬੀ 150 ਸਾਲ ਪਹਿਲਾਂ ਬਣੀ ਆ ਨਾ। ਜਿਹੜੇ ਆਪਣੇ ਪੰਜਾਬੀ ਟਰੱਕਿੰਗ ਆਏ ਆ ਉਹ ਆਏ ਆ ਮੇਨਲੀ ਪਹਿਲੇ 10-15 ਸਾਲ ਇਹ ਟਰੱਕਿੰਗ ਇੰਡਸਟਰੀ 'ਚ ਨਾ। ਸੋ ਆਪਾਂ ਨੂੰ ਅਜੇ ਤਰੀਕਾ ਨਹੀਂ ਪਤਾ ਲੱਗਾ ਵੀ ਕਿੱਦਾਂ ਇਕੱਠੇ ਹੋਣ ਨੂੰ ਨਾ। ਮੇਨਲੀ 10-15 ਸਾਲ ਜ਼ਿਆਦਾ ਆਏ ਆ। ਪਹਿਲਾਂ ਤਾਂ ਜਿੱਦਾਂ 95 ਤੋਂ 5 ਵਿੱਚ ਥੋੜ੍ਹੇ ਹੁੰਦੇ ਸੀ ਆਪਣੇ ਜਿਹੜੇ ਟਰੱਕ ਚਲਾਉਂਦੇ ਹੁੰਦੇ ਸੀਗੇ। ਸੋ ਇਹ ਨਹੀਂ ਕਹਿ ਸਕਦੇ ਆਪਣੇ ਬੰਦੇ ਇਕੱਠੇ ਨਹੀਂ ਹੋ ਸਕਦੇ। ਜਿੱਦਾਂ ਆਪਾਂ ਦੇਖਿਆ ਇੰਡੀਆ ਇਕੱਠੇ ਹੋਏ, ਜਿੱਦਾਂ ਕਿਸਾਨ ਪ੍ਰੋਟੈਸਟ ਹੋਇਆ। ਨਾਲੇ ਜਿਹੜੇ ਇੰਡੀਆ ਟਰੱਕਰ ਆ ਜਿਹੜੇ ਉਹ ਯੂਨੀਅਨ ਵਿੱਚ ਆ, ਉਹ ਵੀ ਸੇਮ ਬੰਦੇ, ਉਹ ਵੀ ਆਪਣੇ ਬੰਦੇ ਹੀ ਆ। ਆਪਾਂ ਉੱਥੋਂ ਆਏ ਆ ਨਾ, ਸੋ ਕੋਈ ਫਰਕ ਨਹੀਂ ਬਾਹਲਾ ਨਾ। ਆਪਾਂ ਵੀ ਉੱਥੋਂ ਆਏ ਆ, ਉੱਥੇ ਯੂਨੀਅਨ ਬਣੀ ਆ ਟਰੱਕਿੰਗ ਦੀ। ਸਾਡੇ ਰਿਸ਼ਤੇਦਾਰ ਉਹ ਟਰੱਕਿੰਗ ਕਰਦੇ ਆ, ਉਹ ਯੂਨੀਅਨ ਵਿੱਚ ਆ ਨਾ। ਸੋ ਯੂਨੀਅਨ ਦੇ ਹਿਸਾਬ ਨਾਲ ਜਾਣਾ ਪੈਂਦਾ। ਸੋ ਆਪਾਂ ਨੂੰ ਲਾਈਕ ਸਿੱਖਣਾ ਪੈਣਾ ਕਿੱਦਾਂ ਆਰਗੇਨਾਈਜ਼ ਕਰਨ ਨੂੰ। ਜਿੱਦਾਂ ਆਪਣੀ ਹੁਣ ਨੈਫਟਾ ਬਣੀ ਆ ਆਰਗੇਨਾਈਜੇਸ਼ਨ, ਆਪਾਂ ਨੂੰ 2-3 ਸਾਲ ਹੋ ਗਏ ਬਣੀ ਨੂੰ। ਪਰ ਆਪਣੇ ਜਿੱਦਾਂ ਰਮਨ ਦੱਸਦੇ ਹੁੰਦੇ ਆ ਵੀ 1500 ਤੋਂ 2500 ਮੈਂਬਰ ਆਉਣ ਲਈ ਨਾ। ਇਹ ਮਾੜੀ ਗੱਲ ਆ ਵੀ ਆਪਾਂ ਨੂੰ ਮੈਂਬਰ ਜ਼ਿਆਦਾ ਹੋਣੇ ਚਾਹੀਦੇ ਸੀਗੇ ਇਹਨੇ 2-3 ਸਾਲਾਂ 'ਚ ਨਾ। ਸੋ ਆਪਾਂ ਨੂੰ ਹੌਲੀ ਹੌਲੀ ਸਿੱਖਣਾ ਪੈਣਾ ਵੀ ਆਰਗੇਨਾਈਜੇਸ਼ਨ ਜੁਆਇਨ ਕਰੋ ਜਾਂ ਯੂਨੀਅਨ ਜੁਆਇਨ ਕਰੋ। ਜਿੱਦਾਂ ਮੈਂ ਸੀਗਾ, ਮੈਂ ਓਇਡਾ ਦਾ ਮੈਂਬਰ ਵੀ ਸੀਗਾ, ਨਾਲੇ ਮੈਂ ਨੈਫਟਾ ਦਾ ਮੈਂਬਰ ਵੀ ਹੈਗਾ। ਸੋ ਆਰਗੇਨਾਈਜੇਸ਼ਨ ਜੁਆਇਨ ਕਰੋ, ਆਹ ਤਰੀਕਾ ਸਿੱਖੋ ਕਿੱਦਾਂ ਆਰਗੇਨਾਈਜ਼ ਕਰਨ ਨੂੰ। ਨਾਲੇ ਮੈਂ ਤੁਹਾਨੂੰ ਨਾ ਇੱਕ ਐਗਜ਼ਾਮਪਲ ਦੱਸਣੀ ਆ ਵੀ ਯੂਨੀਅਨ ਦਾ ਕਿੰਨੀ ਪਾਵਰਫੁਲ ਯੂਨੀਅਨ ਦਾ ਕਿੰਨਾ ਫਾਇਦਾ ਨਾ ਜੀ। ਮੈਂ 5 ਸਾਲ ਮੈਂ ਗ੍ਰੈਂਟ ਜੁਆਇੰਟ ਯੂਨੀਅਨ ਡਿਸਟ੍ਰਿਕਟ ਵਿੱਚ ਕੰਮ ਕੀਤਾ ਸੀਗਾ 97 ਤੋਂ 2003 ਵਿੱਚ ਨਾ। ਜਿੱਦਾਂ ਟੀਚਰ ਦੀ ਯੂਨੀਅਨ ਵੱਖਰੀ ਹੁੰਦੀ ਹੈ, ਜਿਹੜੇ ਸਾਰੇ ਕੰਮ ਕਰਦੇ ਆ ਸਕੂਲ ਡਿਸਟ੍ਰਿਕਟ ਵਿੱਚ, ਉਹ ਯੂਨੀਅਨ ਵੱਖਰੀ ਹੁੰਦੀ ਹੈ। ਜਿਹੜਾ ਮੇਨਟੇਨੈਂਸ ਵਰਕਰ ਫੈਸਿਲਿਟੀ ਪਲੈਨਿੰਗ ਹੋਰ ਸਾਰੇ ਡਿਪਾਰਟਮੈਂਟ ਵਿੱਚ ਨਾ। ਸੋ ਸਾਡੇ ਇੱਕ EMPLOYEE ਸੀਗਾ ਕਾਲਾ ਸੀਗਾ ਨਾ, ਜਿੱਦਾਂ ਉਹਦਾ ਨਾਂ ਵੀ ਮੈਨੂੰ ਚੇਤਾ ਇਸ ਟਾਈਮ ਨਾ, ਪਰ ਆਪਾਂ ਲੈਣਾ ਤਾਂ ਨਹੀਂ ਰੇਡੀਓ ਤੇ ਨਾ, ਉਹ ਕਿਹੜਾ ਸੁਣਦਾ ਹੋਣਾ ਨਾ। ਪਰ ਨਾ ਉਹ ਜਿਹੜਾ ਸੀਗਾ ਕਾਲਾ ਨਾ, ਉਹਨੂੰ ਟਰਾਈ ਬਹੁਤ ਕੀਤੀ ਸਕੂਲ ਫਾਇਰ ਕਰਨ ਨੂੰ, ਹਟਾਉਣ ਨੂੰ ਨਾ। ਪਰ ਸਾਡੀ ਯੂਨੀਅਨ ਸੀਗੀ ਨਾ, ਯੂਨੀਅਨ ਨੇ ਉਹਦੀ ਸਾਈਡ ਲਈ ਨਾ 3-4 ਸਾਲ ਉਹਨੇ ਲੱਤ ਅੜਾਈ ਰੱਖੀ ਨਾ ਯੂਨੀਅਨ ਸਕੂਲ ਡਿਸਟ੍ਰਿਕਟ ਵਿੱਚ। ਉਹਨੂੰ ਸਕੂਲ ਡਿਸਟ੍ਰਿਕਟ ਨੇ ਸਾਰਾ ਜ਼ੋਰ ਲਾ ਲਿਆ, ਉਹਨੂੰ ਹਟਾ ਨਹੀਂ ਸਕੇ ਕਰਕੇ ਯੂਨੀਅਨ ਉਹਨੂੰ ਸਪੋਰਟ ਕਰਦੀ ਸੀਗੀ। ਯੂਨੀਅਨ ਸਪੋਰਟ ਉਦੋਂ ਕਰਦੀ ਹੈ ਜਦੋਂ ਤੁਸੀਂ ਸਹੀ ਆ, ਜੇ ਤੁਸੀਂ ਗਲਤ ਆ ਫੇਰ ਹੀ ਉਹ ਸਪੋਰਟ ਕਰ ਸਕਦੇ ਤੁਹਾਨੂੰ ਨਾ। ਸੋ ਯੂਨੀਅਨ ਸਪੋਰਟ ਕੀਤੀ 3-4 ਸਾਲ ਉਹਨੇ ਨਾ ਕੰਮ ਕਰਨਾ, ਗੇੜੇ ਮਾਰੀ ਜਾਣੇ, ਪੂਰੀ ਤਨਖਾਹ ਉਹਨੂੰ ਮਿਲਣੀ ਕਰਕੇ ਯੂਨੀਅਨ ਨੇ ਉਹਨੂੰ ਸਪੋਰਟ ਪੂਰਾ ਕੀਤਾ ਜੀ। ਸਕੂਲ ਡਿਸਟ੍ਰਿਕਟ ਥੈਂਕ ਯੂ ਅਮਰਜੀਤ ਜੀ। ਸਾਡੇ ਕੋਲ ਹੋਰ ਕਾਲਰਸ ਵੀ ਨੇ, ਸੌਰੀ ਬਹੁਤੀ ਲੰਬੀ ਗੱਲ ਜਿਹੜੀ ਅਸੀਂ ਨਹੀਂ ਕਰ ਸਕਾਂਗੇ, ਪਰ ਚਲੋ ਥੈਂਕ ਯੂ, ਤੁਸੀਂ ਆਪਣੇ ਜਿਹੜੇ ਵਿਚਾਰ ਸਾਡੇ ਨਾਲ ਜਿਹੜੇ ਉਹ ਸਾਂਝੇ ਕੀਤੇ। ਤੇ ਡੈਫੀਨੇਟਲੀ ਯੂਨੀਅਨਸ ਜਦੋਂ ਤੁਸੀਂ ਠੀਕ ਆ, ਤੁਹਾਡੇ ਨਾਲ ਜਿਹੜੇ ਉਹ ਖੜਦੇ ਨੇ, ਸੋ ਉਹਨਾਂ ਨੇ ਉਦੋਂ ਹੀ ਖੜਨਾ ਜਦੋਂ ਤੁਸੀਂ ਉਸ ਦੇ ਮੈਂਬਰ ਹੋਵੋਗੇ, ਤੇ ਬਗੈਰ ਮੈਂਬਰਸ਼ਿਪ ਤੋਂ ਉਹ ਵੀ ਅਗਲੇ ਜਿਹੜੇ ਉਹ ਨਹੀਂ ਪੁੱਛਦੇ ਹਨਾ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਤੁਸੀਂ ਦੇਖਣਾ ਆ। ਸੋ ਥੈਂਕ ਯੂ ਅਮਰਜੀਤ ਜੀ, ਥੈਂਕ ਯੂ। ਸੌਰੀ ਮੈਂ ਤੁਹਾਡੀ ਗੱਲ ਨੂੰ ਵਿੱਚ ਕੱਟ ਰਿਹਾ, ਪਰ ਮੈਂਬਰਸ਼ਿਪ ਦੇ ਵਿੱਚ ਬਹੁਤ ਜ਼ਿਆਦਾ ਪੈਸੇ ਪੇ ਵੀ ਕਰਦੇ, ਡਿਊਜ਼ ਉਹ ਐਵਰੀ ਮੰਥ। ਆਪਣੇ ਦਾ ਇਹ ਹੁੰਦਾ ਵੀ ਰੇਡੀਓ ਵਾਲੇ ਰੌਲਾ ਪਾਣ ਵੀ ਜੀ ਉੱਥੇ ਸਟ੍ਰਾਈਕ ਹੋਣੀ ਆ ਤੇ ਰੇਡੀਓ ਵਾਲੇ ਮੂਹਰੇ ਜਾ ਕੇ ਚਾਹ ਦਾ ਪ੍ਰਬੰਧ ਕਰਨ, ਫਿਰ ਇਦਾਂ ਨਹੀਂ ਨਾ ਗੱਲ ਬਣਦੀ ਹੈਗੀ। ਨਹੀਂ ਦੇਖੋ, ਇਹ ਸਾਰਾ ਕੁਝ ਹਮਲਾ ਤਾਂ ਦੇਖੋ ਮਿਲ ਜੁਲ ਕੇ ਹੀ ਮਾਰਨਾ ਪੈਣਾ ਆ। ਕਈ ਵਾਰੀ ਲੱਗਦਾ ਵੀ ਯਾਰ ਕੌੜੀਆਂ ਗੱਲਾਂ ਕਰਦੇ ਆ, ਇਦਾਂ ਕਿਉਂ ਕਹਿੰਦੇ ਆ, ਪਰ ਸਮਟਾਈਮਸ ਕਿਸੇ ਨੂੰ ਪੁਸ਼ ਕਰਨ ਦੇ ਲਈ ਤੁਹਾਨੂੰ ਥੋੜਾ ਬਹੁਤਾ ਇਦਾਂ ਦੀਆਂ ਚੀਜ਼ਾਂ ਦੇ ਨਾਲ ਆਪਾਂ ਨੂੰ ਪਤਾ ਵੀ ਆਪਣੇ ਬੰਦੇ ਕਰ ਤਾਂ ਸਕਦੇ ਆ ਸਾਰਾ ਕੁਝ, ਕੀ ਨਹੀਂ ਕਰ ਸਕਦੇ। ਇੱਥੇ ਤੱਕ ਪਹੁੰਚੇ ਆ, ਸਾਰਾ ਕੁਝ ਕਰਦੇ ਆ, ਸੋ ਕਰ ਤਾਂ ਇਹ ਵੀ ਕੁਝ ਸਕਦੇ ਆ, ਇਦਾਂ ਦੀ ਕੋਈ ਗੱਲ ਨਹੀਂ ਆ। ਪਰ ਇਹ ਵੀ ਥੋੜਾ ਜਿਹਾ ਪੁਸ਼ ਦੀ ਜਿਹੜੀ ਇਸ ਦੇ ਵਿੱਚ ਜ਼ਰੂਰਤ ਆ। ਜਿੱਦਾਂ ਇਹਨਾਂ ਨੇ ਕਿਹਾ ਵੀ ਭਾਈ ਹੁਣ ਤੁਹਾਡੇ ਮੂਹਰੇ ਐਗਜ਼ਾਮਪਲਾਂ ਬਥੇਰੀਆਂ ਨੇ, ਹੁਣ ਜਸਟ ਬਿਕੋਜ਼ ਉਹ 100 ਸਾਲ ਪਹਿਲਾਂ ਆਏ ਸੀ ਤੇ ਤੁਸੀਂ 15 ਜਾਂ 20 ਸਾਲ ਪਹਿਲਾਂ ਆਏ ਆ,
ਪਰ ਤੁਹਾਡੇ ਕੋਲ ਉਹ ਪਿਛਲੇ ਉਹਨਾਂ ਦਾ 80 ਸਾਲ ਦਾ ਜਿਹੜਾ ਐਕਸਪੀਰੀਅੰਸ ਤੁਹਾਡੇ ਮੋਹਰੇ ਆ, ਤੁਸੀਂ ਉਸ ਤੋਂ ਕਿੰਨੀ ਜਲਦੀ ਗੇਨ ਕਰਕੇ ਆਪਣੇ ਆਪ ਨੂੰ ਸਟਰੋਂਗ ਬਣਾਉਂਦੇ ਆ। ਇਹਦੇ ਵਿੱਚ ਆਪਣੀ ਸਮਝੀ ਆ ਜਾਂ ਨਾ ਸਮਝੀ ਆ, ਇਹ ਹੁਣ ਤੁਸੀਂ ਆਪ ਦੇਖਣਾ ਆ। ਟੋਨੀ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਤਿੰਨਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਆਪਣੇ ਮੇਰਾ ਸਵਾਲ ਰਮਨ ਭਾਜੀ ਦੀ ਸੀਗਾ ਭਾਜੀ, ਮੈਂ ਨਾ ਤੁਹਾਨੂੰ ਪੁੱਛਣਾ ਸੀਗਾ ਵੀ ਜਿੱਦਾਂ ਨਾ ਮੈਂ ਨਾ ਐਮਾਜ਼ੋਨ ਦਾ ਟ੍ਰੇਲਰ ਚੱਕਿਆ ਸੀਗਾ ਜੀ, ਤੇ ਉਹ ਟ੍ਰੇਲਰ ਚੱਕਣ ਤੋਂ ਬਾਅਦ ਮੈਨੂੰ ਨੈਕਸਟ ਡੇ ਪਤਾ ਲੱਗਿਆ ਵੀ ਉਹ ਮੇਰੇ ਨਾਲ ਆਲਰੇਡੀ ਫਰੋਡ ਹੋ ਗਿਆ, ਔਰ ਮੇਰੇ ਕੋਲ ਨਾ ਐਮਾਜ਼ੋਨ ਦਾ ਟ੍ਰੇਲਰ ਹੈ ਔਰ ਬ੍ਰੋਕਰ ਆਲਰੇਡੀ ਵਿੱਚੋਂ ਦੀ ਭੱਜ ਗਿਆ। ਹੁਣ ਮੈਂ ਐਮਾਜ਼ੋਨ ਨੂੰ ਟਰਾਈ ਕਰਦਾ ਪਿਆ ਕੋਲ ਲੈਣ ਦੀ ਜਾਂ ਕੁਝ ਵੀ ਕਰਨ ਦੀ, ਪਰ ਉਹ ਮਿਲਦਾ ਨਹੀਂ ਪਿਆ। ਹੁਣ ਮੈਨੂੰ ਤੁਸੀਂ ਇੱਥੇ ਕੋਈ ਸੁਜੈਸ਼ਨ ਦੇ ਸਕਦੇ ਹੋ ਵੀ ਕੀ ਕਰਨਾ ਚਾਹੀਦਾ? ਭਾਈ ਤੁਹਾਨੂੰ ਟ੍ਰੇਲਰ ਡ੍ਰੌਪ ਕਰਨਾ ਚਾਹੀਦਾ ਮੇਰੇ ਖਿਆਲ ਦੇ ਵਿੱਚ। ਕਿੰਨੀ ਕੁ ਮਨੀ ਲੂਜ਼ ਕੀਤੀ ਹੈ ਤੁਸੀਂ? ਮਨੀ ਤਾਂ ਹਜੇ ਮੈਂ ਮਤਲਬ ਪਰਸੋਂ ਹੀ ਚੱਕਿਆ ਸੀ, ਕੱਲ ਪਤਾ ਲੱਗ ਗਿਆ ਰਸਤੇ 'ਚ ਸੀਗਾ ਤਾਂ ਮੈਂ ਵਾਪਸ ਕੈਲੀ ਨੂੰ ਹੀ ਆ ਗਿਆ। ਓਕੇ, ਤਾਂ ਤੁਸੀਂ ਜਿੱਥੋਂ ਟ੍ਰੇਲਰ ਚੱਕਿਆ ਸੀਗਾ ਉੱਥੇ ਵਾਪਸ ਦੇ ਦਿਓ ਉਹਨਾਂ ਨੂੰ ਬਸ। ਜਿਹੜਾ ਲਾਸ ਹੈਗਾ ਬਿਕਾਜ਼ ਤੁਸੀਂ ਰਿਕਵਰ ਤਾਂ ਕਰ ਨਹੀਂ ਸਕਦੇ, ਕਿਉਂਕਿ ਐਮਾਜ਼ੋਨ ਦਾ ਜੇ ਤੁਸੀਂ ਐਮਾਜ਼ੋਨ ਦੇ ਨਾਲ ਗੱਲ ਕਰ ਸਕਦੇ ਆ, ਦੱਸ ਸਕਦੇ ਉਹਨਾਂ ਨੂੰ ਜੇ ਐਮਾਜ਼ੋਨ ਡਾਇਰੈਕਟਲੀ ਤੁਹਾਡੀ ਗੱਲ ਸੁਣਦਾ ਹੈਗਾ। ਪਰ ਜੇ ਤੁਹਾਨੂੰ ਕਿਸੇ ਨੇ ਚੁਕਾਇਆ ਹੈਗਾ ਤਾਂ ਡੈਫੀਨੇਟਲੀ, ਕਿਉਂਕਿ ਐਮਾਜ਼ੋਨ ਨੂੰ ਕੋਈ ਫਰਕ ਨਹੀਂ ਹੈਗਾ, ਉਹ ਉਹਨਾਂ ਨੇ ਤਾਂ ਰਿਪੋਰਟ ਕਰਨਾ ਹੈਗਾ ਕਿ ਸਾਡਾ ਟ੍ਰੇਲਰ ਨਹੀਂ ਹੈਗਾ ਜੇ ਤੁਸੀਂ ਨਹੀਂ ਵਾਪਸ ਕਰਦੇ। ਠੀਕ ਹੈ, ਮੈਨੂੰ ਇਹ ਨਹੀਂ ਸਮਝ ਆ ਰਹੀ ਕਿ ਤੁਸੀਂ ਐਮਾਜ਼ੋਨ ਦਾ ਟ੍ਰੇਲਰ ਜਿਹੜਾ ਹੈ ਕਿਸੇ ਬ੍ਰੋਕਰ ਦੇ ਥਰੂ ਕਿੱਦਾਂ ਚੱਕਿਆ ਹੈਗਾ। ਡੈਟ ਐਪ ਤੋਂ ਚੱਕਿਆ ਸੀਗਾ ਜੀ ਆਪਾਂ ਤਾਂ। ਡੈਟ ਤੋਂ? ਹਾਂਜੀ, ਉਹ ਡੈਟ ਤੋਂ ਮੈਨੂੰ ਤੁਹਾਨੂੰ ਮਤਲਬ ਕਿ ਐਮਾਜ਼ੋਨ ਦੇ ਲੋਡ ਵੀ ਡੈਟ ਤੇ ਹੈ। ਹਾਂ, ਪਰ ਪਾਇਆ ਕਿਸੇ ਹੋਰ ਬ੍ਰੋਕਰ ਨੇ ਹੋਇਆ ਸੀਗਾ। ਹਾਂਜੀ, ਤੇ ਤੁਸੀਂ ਐਮਾਜ਼ੋਨ ਨਾਲ ਡਾਇਰੈਕਟਲੀ ਗੱਲ ਕਰੋ। ਐਮਾਜ਼ੋਨ ਦਾ ਜਿਹੜਾ ਡਿਪਾਰਟਮੈਂਟ ਹੈਗਾ, ਟ੍ਰਾਂਸਪੋਰਟੇਸ਼ਨ ਡਿਪਾਰਟਮੈਂਟ ਹੈਗਾ, ਉਹਨਾਂ ਗੱਲ ਕਰੋ। ਕੋਈ ਵੀ ਉਹਨਾਂ ਦਾ ਨੰਬਰ ਭਾਜੀ ਲੱਗਦਾ ਨਹੀਂ ਹੈਗਾ, ਕੋਈ ਵੀ ਕਸਟਮਰ ਕੇਅਰ ਸਰਵਿਸ ਨਹੀਂ ਲੱਗਦਾ। ਮੈਂ ਈਮੇਲਾਂ ਵੀ ਉਹਨਾਂ ਨੂੰ ਕਰਤੀਆਂ, ਐਵਰੀਥਿੰਗ ਕਰਤਾ, ਪਰ ਕੋਈ ਰਿਸਪੌਂਸ ਨਹੀਂ ਹੈਗਾ। ਤੇ ਅਸਲ 'ਚ ਜਿਹੜੀ ਕੰਪਨੀ ਦੇ ਉੱਤੇ ਲੋਡ ਚੁਕਵਾਇਆ ਸੀ ਬ੍ਰੋਕਰ ਨੇ, ਉਹ ਕੰਪਨੀ ਸਹੀ ਸੀਗੀ ਜੀ, ਉਹ ਕੰਪਨੀ ਗੁੱਡਵੈਲ ਆ, ਪਰ ਬ੍ਰੋਕਰ ਸੀਗਾ ਜਿਹਨੇ ਉਹਨਾਂ ਦੀ ਇਨਫੋਰਮੇਸ਼ਨ ਯੂਜ਼ ਕੀਤੀ, ਉਹ ਵਿੱਚੋਂ ਦੀ ਭੱਜ ਗਿਆ। ਹੁਣ ਉਹ ਕੰਪਨੀ ਸੋ ਇਹ ਰਮਨ ਜੀ, ਸੋ ਦਿਸ ਇਜ਼ ਬੇਸਿਕਲੀ ਜਿਹੜੀ ਡਬਲ ਬ੍ਰੋਕਰੇਜ ਸਕੈਮ ਆ ਜਾਂ ਕੀ ਆ? ਕੀ ਹੋਇਆ ਇੱਥੇ? ਜੇ ਤੁਸੀਂ ਥੋੜਾ ਐਕਸਪਲੇਨ ਕਰੋ, ਇੱਥੇ ਥੋੜਾ ਰੋਕ ਕੇ ਸਾਨੂੰ। ਇਹ ਜਿਹੜੀ ਸੇਮ ਚੀਜ਼ ਹੈ, ਜਦੋਂ ਦਾ ਤੁਸੀਂ ਕਿਸੇ ਵੀ ਸ਼ਿਪਰ ਦਾ ਲੋਡ ਜਿਹੜਾ ਉਹ ਕੋਈ ਲੈਂਦੇ ਹੈਗੇ ਆ, 2-3 ਜਗ੍ਹਾ ਤੇ ਟ੍ਰਾਂਸਫਰ ਹੁੰਦਾ ਲੋਡ, ਤੇ ਉਸ ਤੋਂ ਬਾਅਦ ਉਹ ਲੁੱਕ ਲਾਈਕ ਹੁੰਦਾ। ਜਿੱਦਾਂ ਹੁਣ ਇਹਨਾਂ ਨੇ ਕਿਹਾ ਕੋਈ ਵੀ ਜਿਹੜੀ ABC ਬ੍ਰੋਕਰੇਜ ਕੰਪਨੀ ਹੈ, ਜਿਹੜੀ ਵਧੀਆ ਬ੍ਰੋਕਰੇਜ ਕੰਪਨੀ ਆ, ਉਹਦਾ ਉਹ ਨਾਂ ਸਾਰਾ ਲੁੱਕ ਲਾਈਕ ਯੂਜ਼ ਕਰ ਲੈਂਦੇ ਆ। ਉਹਦੀ ਜਿਹੜੀ ਲੋਡ ਕਨਫਰਮੇਸ਼ਨ ਆ ਉਹਨੂੰ ਮੋਡੀਫਾਈਡ ਕਰ ਦਿੰਦੇ ਆ। ਲੋਡ ਠੀਕ ਹੁੰਦਾ, ਪਿਕਅਪ ਨੰਬਰ ਠੀਕ ਆ, ਡਿਲੀਵਰੀ ਠੀਕ ਆ, ਸਾਰਾ ਕੁਝ ਠੀਕ ਆ। ਸਿਰਫ ਇਹ ਆ ਕਿ ਜਿਹੜਾ ਬੰਦਾ ਟ੍ਰਾਂਜੈਕਸ਼ਨ ਕਰ ਰਿਹਾ ਉਹ ਬੰਦਾ ਗਲਤ ਆ, ਉਹ ਬੰਦਾ ਫਰਾਡ ਆ। ਉਹ ਬੰਦੇ ਨੇ ਟ੍ਰਾਂਜੈਕਸ਼ਨ ਕਰਨ ਤੋਂ ਬਾਅਦ ਇਹਨਾਂ ਕੋਲ ਕੁਇਕਲੀ ਜਿਹੜਾ ਆ ਉਹ ਕਹਿਣਾ ਮੈਨੂੰ ਪੇਪਰ ਭੇਜ ਦੇ, ਮੈਂ ਤੇਰਾ ਪੇਪਰ ਜਿਹੜਾ ਆ ਫਟਾਫਟ ਤੇਰੇ ਲੋਡ ਦੇ ਪੇਪਰ ਸਬਮਿਟ ਕਰ ਲਿਆ। ਜਿੱਦਾਂ ਇਹਨਾਂ ਨੇ ਪੇਪਰ ਭੇਜਿਆ, ਉਹਨੇ ਆਪਣੇ ਲੋਡ ਦੇ ਪੈਸੇ ਲੈ ਲੈਣੇ ਆ, ਮੁੜ ਕੇ ਹੀ ਇਜ਼ ਗੌਨ। ਸੋ ਮੁੜ ਕੇ ਉਹ ਬੰਦਾ ਲੱਭਣਾ ਨਹੀਂ। ਸੋ ਇਹ ਸਿੰਪਲੀ ਜਿਹੜਾ ਇਹ ਅਸੀਂ ਬਹੁਤ ਵਾਰੀ ਕਹਿ ਚੁੱਕੇ ਹਾਂ ਕਿ ਜਿਹੜਾ ਇਹ ਫਰਾਡ ਹੈਗੇ, ਤੁਸੀਂ ਐਮਾਜ਼ੋਨ ਦੇ ਲੋਡ ਕਿਉਂ ਉੱਥੋਂ ਚੁੱਕਦੇ ਆ? ਐਮਾਜ਼ੋਨ ਨਾਲ ਡਾਇਰੈਕਟਲੀ ਸਾਈਨ ਅਪ ਕਿਉਂ ਨਹੀਂ ਕਰਦੇ ਹੈਗੇ? ਐਮਾਜ਼ੋਨ ਕੋਈ ਏਡਾ ਵੱਡਾ ਹੋਊਗਾ ਨਹੀਂ ਹੈਗਾ, ਤੁਸੀਂ ਡਾਇਰੈਕਟਲੀ ਐਮਾਜ਼ੋਨ ਨਾਲ ਸਾਈਨ ਅਪ ਕਰੋ, ਕਿਉਂ ਲੋਡ ਚੱਕਦੇ ਤੁਸੀਂ ਉੱਥੇ? ਕੋਈ ਦਵਿੰਦਰ ਸਿੰਘ ਦੱਸਦੇ ਨੇ, ਕਹਿੰਦੇ ਵੀ ਐਮਾਜ਼ੋਨ ਦੇ ਜਿਹੜੇ ROC ਆ, ਰਿਲੇ ਆਪਰੇਸ਼ਨ ਸੈਂਟਰ, ਉਹਨਾਂ ਦੀ ਟੀਮ ਦੇ ਨਾਲ ਕਾਲ ਕਰੋ। ਉਹਨਾਂ ਨੇ ਨੰਬਰ ਦਿੱਤਾ ਹੈਗਾ, ਤੁਸੀਂ ਉੱਥੇ ਕਾਲ ਕਰ ਸਕਦੇ ਹੈਗੇ। ਭਾਈ ਕੋਈ ਉਹ ਕੋਲ ਸਾਰੇ ਨੰਬਰ ਬੰਦ ਨੇ, ਕਿਉਂਕਿ ਉਹ ਕਹਿੰਦੇ ਨੇ ਐਪ ਥਰੂ ਕੋਲ ਲਾਓ ਰਿਲੇ ਦੀ। ਹੁਣ ਰਿਲੇ ਦੀ ਐਪ ਹੈ ਨਹੀਂ ਮੇਰੇ ਕੋਲ, ਹੁਣ ਕੋਲ ਲੱਗਦੀ ਨਹੀਂ ਉਹਨਾਂ ਨੂੰ। ਭਾਜੀ ਮੈਂ ਸਿੰਪਲੀ ਜ਼ਿਆਦਾ ਪੰਗਾ ਲੈਣ ਨਾਲੋਂ ਨਾ ਜਸਟ ਡ੍ਰੌਪ ਦ ਟ੍ਰੇਲਰ ਬੈਕ। ਜਿਹੜਾ ਨੁਕਸਾਨ ਹੋ ਗਿਆ ਐਂਡ ਦੈਨ ਜਸਟ ਰਿਮੈਂਬਰ ਕਿ ਨੈਕਸਟ ਟਾਈਮ ਜਸਟ ਡੋਂਟ ਡੂ ਦਿਸ। ਸੋ ਬਿਲਕੁਲ, ਜਿੰਨੇ ਸਾਡੇ ਸਰੋਤੇ ਸੁਣਦੇ ਭਾਈ ਆ ਸੁਣ ਲਓ ਹੁਣ ਆਪਣੇ ਇੱਕ ਭਾਈ ਸਾਹਿਬ ਨਾਲ ਕੀ ਗੱਲਬਾਤ ਹੋਈ ਆ। ਸੋ ਤੁਸੀਂ ਵੀ ਬੜੇ ਧਿਆਨ ਦੇ ਨਾਲ ਚੱਕੋ ਤਾਂ ਕਿ ਕੱਲ ਨੂੰ ਇਹਨਾਂ ਨਹੀਂ ਇਹ ਜਿਹੜਾ ਸਕੈਮ ਆ, ਇੱਕ ਕੰਪਨੀ ਵਾਂਗੂ ਉਹ ਜਿਹੜਾ ਵਿਚਾਲੇ ਜੇ ਅਚਾਨਕ ਜਿਹੜਾ ਇੱਕ ਬ੍ਰੋਕਰ ਉੱਠਦਾ, ਵੇਖਣ ਨੂੰ ਇਦਾਂ ਦਾ ਲੱਗਦਾ ਵੀ ਸਹੀ ਹੈ ਸਾਰਾ ਕੁਝ। ਇਹ ਬਹੁਤ ਜ਼ਿਆਦਾ ਵਧਿਆ ਪਿਆ ਆ ਕੰਮ, ਬਹੁਤ ਜ਼ਿਆਦਾ। ਜਿਹੜੇ ਲੋਕ ਇਸ ਤੋਂ ਜਿਹੜੇ ਲੋਡ ਆ ਨਾ, ਔਰ ਭਾਜੀ ਤੁਸੀਂ ਲੋਡ ਕਿੱਥੋਂ ਤੱਕ ਕਿੱਥੇ ਲੈ ਕੇ ਜਾ ਰਹੇ ਸੀ, ਮੈਨੂੰ ਦੱਸਿਓ ਮਾੜਾ ਜਿਹਾ। ਟੋਨੀ ਜੀ ਸੁਣਦੇ ਆ? ਹਾਂਜੀ ਭਾਈ, ਇਹ ਲੋਡ ਸੀਗਾ ਅਸਲ ਦੇ ਵਿੱਚ ਕੈਲੀਫੋਰਨੀਆ ਤੋਂ ਵਰਜੀਨੀਆ ਦਾ। ਤੇ ਰੇਟ ਕੀ ਮਿਲਿਆ ਹੈਗਾ ਭਾਈ? ਰੇਟ ਤਾਂ 7000 ਮਿਲਿਆ ਸੀਗਾ, ਪਾਵਰ ਓਨਲੀ ਟ੍ਰੇਲਰ ਸੀਗਾ। ਰੇਟ ਦਾ ਨਹੀਂ ਏਦਾਂ ਕੋਈ ਚੱਕਰ ਸੀਗਾ, ਉਹ ਸਾਰਾ ਕੁਝ ਜੈਨੂਇਨ ਸੀਗਾ। ਮੈਂ ਫੈਕਟਰੀ ਕੰਪਨੀ ਤੋਂ ਪਤਾ ਕੀਤਾ, ਰੇਟਿੰਗ ਵੀ ਕੰਪਨੀ ਦੀ ਵਧੀਆ ਸੀ। ਨੈਕਸਟ ਡੇ ਮੈਂ ਬ੍ਰੋਕਰ ਨੂੰ ਕੋਲ ਲਾ ਰਿਹਾ ਸੀ, ਬ੍ਰੋਕਰ ਕੋਲ ਨਹੀਂ ਸੀ ਚੱਕਦਾ ਪਿਆ, ਕਿਉਂਕਿ ਮੈਂ ਅਪਾਇੰਟਮੈਂਟ ਲੈਣੀ ਸੀ।
ਭਾਜੀ ਤੁਹਾਨੂੰ ਦੱਸਿਆ ਕਿ ਜਿਹੜੇ ਬੰਦੇ ਨੇ ਤੁਹਾਨੂੰ ਇਹ ਫਰਾਡ ਕੀਤਾ ਨਾ, ਉਹ ਬੰਦੇ ਨੇ ਉਸ ਕੰਪਨੀ ਦਾ ਨਾਂ ਯੂਜ਼ ਕੀਤਾ। ਉਹ ਕੰਪਨੀ ਠੀਕ ਆ, ਉਹ ਕੰਪਨੀ ਦੀ ਕੋਈ ਪ੍ਰੋਬਲਮ ਨਹੀਂ ਹੈਗੀ, ਕੰਪਨੀ ਠੀਕ ਆ, ਪਰ ਜਦੋਂ ਤੁਸੀਂ ਕੰਪਨੀ ਨੂੰ ਇਹ ਪੇਪਰ ਭੇਜੋਗੇ ਲੋਡ ਡਿਲੀਵਰ ਕਰਨ ਤੋਂ ਬਾਅਦ, ਉਦੋਂ ਕੰਪਨੀ ਨੇ ਤੁਹਾਨੂੰ ਇਹ ਗੱਲ ਕਹਿਣੀ ਵੀ ਸਾਡਾ ਲੋਡ ਨਹੀਂ ਗਾ, ਕਿਉਂਕਿ ਉਹਨਾਂ ਨੇ ਕੀਤਾ ਨਹੀਂ। ਉਹਨਾਂ ਨੇ ਕੀਤਾ ਨਹੀਂ। ਉਹ ਬੰਦਾ ਕੋਈ ਬਹਿਰੂਪੀਆ ਸੀ ਵਿਚਾਲੇ ਬੈਠਾ, ਉਹ ਸ਼ੋਅ ਕਰ ਰਿਹਾ ਸੀਗਾ ਵੀ ਮੈਂ ਉਹ ਕੰਪਨੀ ਆ। ਤੇ ਹੁਣ ਤੁਸੀਂ ਚਲੋ ਜੋ ਵੀ ਉਹਦੇ ਨਾਲ ਕੀਤਾ ਜਿੱਦਾਂ ਵੀ ਆ, ਤੇ ਰਮਨ ਜੀ ਇੱਥੇ ਐਕਸਪਲੇਨ ਕਰੋ, ਜਿਹੜਾ ਵਿਚਾਲੇ ਬੰਦਾ ਬੈਠਾ ਤੇ ਫਿਰ ਉਹ ਵਿੱਚ ਕਿੰਨੇ ਦਾ ਰਗੜਾ ਲਾ ਜਾਂਦਾ ਹੈ? ਉਹ ਪ੍ਰੀਟੀ ਮੱਚ 7000 ਦਾ ਹੀ ਲਾ ਜਾਣਾ ਸੀ ਉਹਨੇ ਜੀ। ਜੇ ਆਪਾਂ ਉੱਥੇ ਹੁਣ ਪਹਿਲਾਂ ਹੁੰਦਾ ਸੀਗਾ, ਪਹਿਲਾਂ ਜਿਹੜਾ ਟ੍ਰੈਡੀਸ਼ਨਲ ਕੰਮ ਚੱਲਦਾ ਸੀ ਨਾ, ਉਹ 'ਚ ਹੁੰਦਾ ਸੀ ਫਿਊਲ ਐਡਵਾਂਸ, ਕਿ ਤੁਸੀਂ 40% ਲੋਡ ਦਾ ਫਿਊਲ ਐਡਵਾਂਸ ਲੈ ਲੈਂਦੇ ਸੀ। ਆਮ ਹਰ ਇੱਕ ਬੰਦਾ, ਅਸੀਂ ਵੀ ਲੈਂਦੇ ਰਹੇ, ਸਾਰੇ ਲੈਂਦੇ ਸੀਗੇ। ਅੱਜ ਕੱਲ ਉਹ ਨਹੀਂ ਲੈਂਦੇ ਹੈਗੇ। ਅੱਜ ਕੱਲ ਉਹ ਸਿੱਧਾ ਹੀ ਕਹਿੰਦੇ ਵੀ ਸਾਰੇ ਦਾ ਸਾਰਾ ਹੀ ਸਾਨੂੰ ਦੇ ਦਿਓ ਵੀ ਫਿਊਲ ਅਸੀਂ ਆਪਣੇ ਕੋਲੋਂ। ਉਹ ਚੀਜ਼ਾਂ ਜਿਹੜੀਆਂ ਸੀ ਨਾ ਪਹਿਲਾਂ ਅਸੀਂ ਕਰਦੇ, ਉਹ ਬੜੀਆਂ ਜੈਨੂਇਨ ਸੀਗੀਆਂ ਕਿ ਜਦੋਂ 40% ਅਸੀਂ ਲੈ ਲਿਆ, ਐਟਲੀਸਟ ਤੁਸੀਂ ਆਪਣੀ ਕਾਸਟ ਲੈ ਲਈ ਉਹਨਾਂ ਦੇ ਕੋਲੋਂ, ਠੀਕ ਹੈ ਨਾ। ਫਿਊਲ ਕਾਸਟ ਆ ਉਹ ਤੁਸੀਂ ਲੈ ਲਈ ਆ। ਜੇ ਕੱਲ ਨੂੰ ਨੁਕਸਾਨ ਹੁੰਦਾ ਵੀ ਆ ਤੇ ਐਟਲੀਸਟ ਉਹ 60% ਦਾ ਹੁੰਦਾ, ਨਾ ਕਿ 100% ਦਾ ਹੁੰਦਾ। ਹੁਣ ਅੱਜ ਕੱਲ ਫਿਊਲ ਐਡਵਾਂਸ ਦਾ ਤੇ ਕੰਪਨੀਆਂ ਨੇ ਬੰਦ ਹੀ ਕਰਤਾ। ਜਦੋਂ ਤੁਸੀਂ ਫਿਊਲ ਐਡਵਾਂਸ ਨਹੀਂ ਲੈਂਦੇ ਤੇ ਉਹ ਜਿਹੜਾ ਇਦਾਂ ਦਾ ਫਰਾਡ ਆ, ਉਹ ਸਾਰਿਆਂ ਨਾਲੋਂ ਪਹਿਲਾਂ ਫਿਊਲ ਐਡਵਾਂਸ ਤੇ ਭੱਜਦਾ, ਕਿਉਂਕਿ ਉਹਨੇ ਫਿਊਲ ਐਡਵਾਂਸ ਦੇਣਾ ਨਹੀਂ ਹੁੰਦਾ, ਠੀਕ ਹੈ ਨਾ। ਸੋ ਇਹ ਵੀ ਇੱਕ ਤੁਹਾਡਾ ਬਹੁਤ ਵੱਡਾ ਫੈਕਟਰ ਹੈਗਾ ਕਿ ਤੁਸੀਂ ਇਦਾਂ ਨਹੀਂ ਕਿਸੇ ਕੰਪਨੀ ਕੋਲੋਂ, ਇਦਾਂ ਨਹੀਂ ਕਿਸੇ ਕੋਲੋਂ ਚੱਕਦੇ ਹੁੰਦਾ ਮੈਨੂੰ ਫਿਊਲ ਐਡਵਾਂਸ ਚਾਹੀਦਾ, ਫਿਊਲ ਇਜ਼ ਟੂ ਐਕਸਪੈਂਸਿਵ, ਆਈ ਕੈਨ ਨਾਟ ਅਫੋਰਡ ਇਟ, ਸੋ ਆਈ ਨੀਡ ਅ ਫਿਊਲ ਐਡਵਾਂਸ। ਜੇ ਉਹ ਭੱਜਦਾ ਫਿਊਲ ਐਡਵਾਂਸ ਤੋਂ, ਠੀਕ ਆ, ਦੈਨ ਰੈਡ ਫਲੈਗ ਹੈ। ਤੇ ਬਹੁਤ ਕੰਪਨੀਆਂ ਨਹੀਂ ਦਿੰਦੀਆਂ ਅੱਜ ਕੱਲ, ਇਹ ਵੀ ਗੱਲ ਨਹੀਂ ਹੈਗੀ ਜੀ। ਜੀ ਤੇ ਚਲੋ ਥੈਂਕ ਯੂ ਟੋਨੀ ਜੀ। ਚਲੋ ਹੋਪਫੁਲੀ ਕੋਈ ਹੋਰ ਬੰਦਾ ਜਿਹੜੇ ਕਾਲਰ ਆਪਣੇ ਸੁਣ ਰਹੇ ਆ, ਦੇਖ ਰਹੇ ਆ, ਉਹਨਾਂ ਚ ਕੋਈ ਆ ਕੇ ਕੁਝ ਸ਼ਾਇਦ ਦੱਸੇ। ਜਾਂ ਸੁਣਦੇ ਰਹੋ ਜੀ, ਦੇਖਦੇ ਰਹੋ। ਬਾਕੀ ਪੰਜਾਬੀ ਰੇਡੀਓ USA ਦੇ ਜਿਹੜੇ YouTube ਤੇ Facebook ਦੇ ਉੱਤੇ ਲਾਈਵ ਚੱਲ ਰਿਹਾ, ਉਹਦੇ ਵਿੱਚ Facebook ਦੇ ਉੱਤੇ ਉਹਨਾਂ ਨੇ ਆਪਣਾ ਨੰਬਰ ਜਿਹੜਾ ਆ ਉਹ ਸ਼ੇਅਰ ਕੀਤਾ, ਤੁਸੀਂ ਉੱਥੇ ਵੀ ਕਾਲ ਕਰਕੇ ਦੇਖ ਲਿਓ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਗੁਰਪ੍ਰੀਤ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ ਤਿੰਨਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਪਹਿਲਾਂ ਤਾਂ ਐਮਾਜ਼ੋਨ ਜਿਹੜੀ ਹੈਗੀ ਹੈ ਨਾ, ਲੰਮਾ ਲੋਡ ਕਦੇ ਨਹੀਂ ਚੁਕਾਉਂਦੀ, ਖਾਲੀ ਟੇਲਾ ਮੋਸਟਲੀ ਇੰਨੇ ਦੂਰ ਕਦੇ ਨਹੀਂ ਭੇਜਦੀ। ਇਹ ਡੈਫੀਨੇਟਲੀ ਫਰਾਡ ਸੀਗਾ ਉਹਨਾਂ ਦਾ। ਤੇ ਦੂਜਾ, ਐਮਾਜ਼ੋਨ ਨੇ ਬਹੁਤ ਜਿਹੜੇ ਹੈਗੇ ਜ਼ਿਆਦਾ ਲੋਡ ਬੋਰਡ ਕੈਂਸਲ ਕਰਦਾ। ਜਿਵੇਂ ਮੰਨ ਲਓ ਵੀ ਮੇਰੇ ਕੋਲ ਲੋਡ ਬੋਰਡ ਆ ਤੇ ਮੈਂ ਕਹਾਂ ਕਿਸੇ ਨੂੰ ਲੋਡ ਚੁਕਾ ਰਿਹਾ ਐਜ਼ ਏ ਓਨਰ ਆਪਰੇਟਰ ਹਾਇਰ ਕਰਕੇ, ਉਹ ਸਾਰੇ ਉਹਨਾਂ ਨੇ ਬੰਦ ਕਰਤੇ ਆ। ਸੋ ਹੋਰ ਵੀ ਜਿਹੜਾ ਕੋਈ ਮੇਰਾ ਵੀਰ ਕਿਸੇ ਤੋਂ ਚੱਕਦਾ, ਧਿਆਨ ਰੱਖਿਓ ਆਪਦਾ। ਤੇ ਇਹਨਾਂ ਨੂੰ ਮੈਂ ਇਹ ਕਹਾਂਗਾ ਕਿ ROC ਨੂੰ ਕਾਲ ਕਰੋ ਜਾਂ ਈਮੇਲ ਕਰੋ। ਜੇ ਨਹੀਂ ਰਿਸਪੌਂਸ ਕਰਦੇ ਤਾਂ ਤੁਸੀਂ ਆਪਦਾ ਨੇੜਲਾ ਜਿਹੜਾ ਵੀ ਕੋਈ ਵੇਅਰ ਹਾਊਸ ਹੈਗਾ, ਉੱਥੇ ਜਾ ਕੇ ਉਹਨਾਂ ਨਾਲ ਡਾਇਰੈਕਟਲੀ ਗੱਲ ਕਰਕੇ ਗਾਰਡ ਸ਼ੇਕ ਨਾਲ ਉੱਥੇ ਉਹ ਸਾਰੀ ਉਹਨਾਂ ਨੂੰ ਪ੍ਰੋਬਲਮ ਦੱਸ ਕੇ ਉੱਥੇ ਤੁਸੀਂ ਡਰੋਪ ਕਰ ਸਕਦੇ ਹੋ। ਕਿ ਰਾਦਰ ਦੈਨ ਕਿ ਉਹ ਰਿਪੋਰਟ ਕਰਨ ਕਿ ਸਾਡਾ ਟ੍ਰੇਲਰ ਲਾਸ ਹੋ ਗਿਆ, ਕਿਉਂਕਿ ਉਹ ਟਰੈਕ ਕਰ ਸਕਦੇ, ਉਹਨਾਂ ਨੂੰ ਪਤਾ ਪਹਿਲਾਂ ਕਿੱਥੇ ਨਹੀਂ ਹੈਗਾ ਗਾ। ਜਿਹੜੇ ਵੀ ਹੁਣ ਕਹਾਂ ਕਿਸੇ ਹੋਰ ਤੋਂ ਲੋਡ ਚੱਕਦੇ ਨੇ, ਉਹ ਧਿਆਨ ਰੱਖਣ। ਉਹਨਾਂ ਨੇ ਬਹੁਤ ਜ਼ਿਆਦਾ ਲੋਡ ਬੋਰਡ ਜਿਹੜੇ ਹੈਗੇ ਕੈਂਸਲ ਕਰਤੇ ਆ, ਕਿਉਂਕਿ ਥਰਡ ਪਾਰਟੀ ਨੂੰ ਕਹਾਂ ਲੋਡ ਦੇ ਰਹੇ ਸੀਗੇ ਅੱਗੇ ਜੇ ਅੱਗੇ ਓਨ ਆਪਰੇਟਰ ਹੈ। ਸੋ ਇਹ ਇਹਨਾਂ ਨੂੰ ਚਾਹੀਦਾ ਵੀ ਜਿਨ੍ਹਾਂ ਦੇ ਨਾਂ ਦੇ ਨਾਲ ਵਰਤਿਆ ਆ, ਉਹਨਾਂ ਨੂੰ ਵੀ ਭਾਈ ਕੰਟੈਕਟ ਕਰਕੇ ਦੱਸ ਦਿਓ ਵੀ ਤੁਹਾਡੇ ਨਾਂ ਦੀ ਵਰਤੋਂ ਕਰਕੇ ਇਦਾਂ ਹੋਇਆ ਆ, ਤੇ ਐਮਾਜ਼ੋਨ ਦੇ ਨਾਲ ਵੀ ਕੰਟੈਕਟ ਜਿਹੜਾ ਉਹ ਜ਼ਰੂਰ ਕਰਨਾ। ਹਾਂ, ਕਿਉਂਕਿ ਐਮਾਜ਼ੋਨ ਕੋਲੇ ਵੀ ਇਹਨਾਂ ਦੀ ਸਾਰੀ ਇਨਫੋਰਮੇਸ਼ਨ ਭਾਜੀ, ਉਹਨਾਂ ਐਜ਼ ਏ ਡਰਾਈਵਰ ਇਹਨਾਂ ਦੇ ਲਾਇਸੈਂਸ ਪਲੇਟ ਵਗੈਰਾ, DOT ਨੰਬਰ ਵਗੈਰਾ ਸਾਰਾ ਕੁਝ ਐਮਾਜ਼ੋਨ ਕੋਲੇ ਵੀ ਇਹਨਾਂ ਦਾ ਹੈਗਾ ਗਾ। ਡਜ਼ਨਟ ਮੈਟਰ ਤੁਸੀਂ ਕਿਤੋਂ ਲੋਡ ਚੱਕਿਆ ਗਾ, ਕਿਉਂਕਿ ਜਦੋਂ ਚੈਕਿੰਗ ਕਰਾਉਣੇ ਉਹਨਾਂ ਨੇ ਲਾਇਸੈਂਸ ਪਲੇਟ ਵਗੈਰਾ ਕਰਕੇ ਨਾਮ ਵਗੈਰਾ ਦੇਖ ਕੇ ਫਿਰ ਚੈਕਿੰਗ ਕਰਦੇ ਆ। ਗੁਰਪ੍ਰੀਤ ਜੀ ਤੇ ਰਮਨ ਜੀ, ਮੈਂ ਇੱਥੇ ਇੱਕ ਚੀਜ਼ ਜਿਹੜੀ ਤੁਹਾਨੂੰ ਪੁੱਛਣਾ ਚਾਹੁੰਦਾ, ਕੀ ਐਮਾਜ਼ੋਨ ਦੇ ਇਦਾਂ ਹੋਰ ਲੋਡ ਬੋਰਡਸ ਦੇ ਉੱਤੇ ਹੁੰਦੇ ਆ ਜਾਂ ਸਿੱਧੇ ਐਮਾਜ਼ੋਨ ਤੋਂ ਹੀ ਲੋਡ ਮਿਲਦੇ ਆ? ਕੀ ਇਹ ਪਹਿਲਾਂ ਹੀ ਰੈੱਡ ਫਲੈਗ ਹੈਗਾ ਰਮਨ ਜੀ, ਵੀ ਜੇ ਕਿਸੇ ਹੋਰ ਲੋਡ ਬੋਰਡ ਦੇ ਉੱਤੇ ਆਪਾਂ ਨੂੰ ਜਿਹੜੇ ਐਮਾਜ਼ੋਨ ਦੇ ਲੋਡ ਦਿਖ ਰਹੇ? ਨਹੀਂ, ਪਹਿਲਾਂ ਏਦਾਂ ਹੁੰਦਾ ਸੀਗਾ ਕਿ ਪਹਿਲਾਂ ਜਿਹੜੇ ਲੋਡ ਚੱਲਦੇ ਸੀਗੇ, ਅੱਜ ਦਾ ਮੈਨੂੰ ਕਰੰਟ ਸਟੇਟ ਦਾ ਨਹੀਂ ਐਗਜ਼ੈਕਟਲੀ ਪਤਾ ਹੈਗਾ, ਪਰ ਪਹਿਲਾਂ ਲੋਕੀ ਜਿਹੜੇ ਐਮਾਜ਼ੋਨ ਦੇ ਵਿੱਚ ਬੜੇ ਟਾਈਮ ਤੋਂ ਕੰਮ ਕਰ ਰਹੇ ਆ, ਉਹ ਐਮਾਜ਼ੋਨ ਤੋਂ ਲੋਡ ਲੈ ਕੇ ਅੱਗੇ ਓਨਰ ਆਪਰੇਟਰ ਹਾਇਰ ਕਰਕੇ ਉਹਨਾਂ ਨੂੰ ਲੋਡ ਚੁਕਾਉਂਦੇ ਸੀਗੇ। ਇਹ ਬਹੁਤ ਜ਼ਿਆਦਾ ਯੂਜ਼ ਹੋਇਆ ਸੀ। ਜਦੋਂ ਦਾ AB5 ਦਾ ਹੋਇਆ ਆ, ਉਦੋਂ ਦਾ ਇਹਦੇ ਉੱਤੇ ਜਿਹੜਾ ਆ ਥੋੜਾ ਜਿਹਾ ਅੰਕੁਸ਼ ਲੱਗ ਗਿਆ। ਥੋੜਾ ਐਮਾਜ਼ੋਨ ਨੇ ਵੀ ਕੰਟਰੋਲ ਕੀਤਾ ਹੈਗਾ, ਬਟ ਸਟਿਲ ਜਿਹੜੇ ਲੌਂਗ ਹਾਲ ਹੈਗੇ ਆ, ਜਿਹੜੇ ਭਾਜੀ ਉਹਨਾਂ ਨੇ ਕਿਹਾ ਕਿ ਲੌਂਗ ਹਾਲ ਦੇ ਲੋਡ ਇੰਨਾ ਨਹੀਂ ਹੁੰਦਾ। ਡੈਫੀਨੇਟਲੀ ਲੋਡ ਹੁੰਦੇ ਆ, ਐਮਾਜ਼ੋਨ ਦੇ ਲੌਂਗ ਹਾਲ ਲੋਡ ਜਾਂਦੇ ਆ, ਪਾਵਰ ਓਨਲੀ ਜਾਂਦੇ ਆ। ਔਰ ਇਹਦੇ ਵਿੱਚ ਪ੍ਰੋਬਲਮ ਸਿਰਫ ਇਹੋ ਹੀ ਸੀਗੀ ਕਿ ਜਿਹੜੀ ਹੁਣ ਤੁਸੀਂ ਦੱਸੀ ਹੈ ਕਿ ਜਿਹੜੇ ਹੁਣ ਰੀਸੈਂਟਲੀ ਉਹਨਾਂ ਨੇ ਲੋਡ ਬੋਰਡ ਬੰਦ ਕੀਤੇ ਹੈਗੇ, ਯੈਸ ਡੈਫੀਨੇਟਲੀ ਉਹਨਾਂ ਨੇ ਕਾਫੀ ਕੁਛ ਜਿਹੜਾ ਆ ਉਹ ਚੇਂਜ ਕਰ ਰਹੇ ਹੈਗੇ ਇਹਦੇ ਵਿੱਚ। ਸੋ ਉਹਨਾਂ ਦੀਆਂ ਚੇਂਜਸ ਆ ਰਹੀਆਂ ਹੈਗੀਆਂ। ਔਰ ਇਸ ਵੇਲੇ ਤੁਸੀਂ ਇਹ ਵੀ ਦੇਖਿਆ ਹੋਣਾ ਰਾਜਕਿਰਨ, ਆਪਣੇ ਵੀ 99 ਦੇ ਉੱਤੇ ਮੈਂ ਜ਼ਿਆਦਾ ਦੇਖ ਰਿਹਾ ਹੈਗਾ ਕਿ ਆਪਣੇ ਜਿਹੜੇ ਪ੍ਰਾਈਵੇਟ ਟਰੱਕ ਹੈਗੇ ਆ, ਉਹ ਐਮਾਜ਼ੋਨ ਦੇ ਟ੍ਰੇਲਰ ਬਹੁਤ ਘੱਟ ਦਿਖਦੇ ਆ।
ਜਿਹੜੇ Amazon ਦੇ ਖੁਦ ਦੇ ਟਰੱਕ ਹੈਗੇ ਆ ਜੀ ਜੀ ਉਹ ਬਹੁਤ ਜ਼ਿਆਦਾ ਦਿਖਦੇ ਅੱਜ ਕੱਲ ਟ੍ਰੇਲਰ ਹੁੱਕ ਅਪ ਕਰਦੇ ਆ ਜਾਂ ਲੋਕਲ ਜਿਹੜਾ ਕੰਮ ਕਰਦੇ। ਪਰ ਜਿਹੜੀ ਗੱਲ ਹੈਗੀ ਆ ਕਿ ਜੇ Amazon ਜਿਹੜਾ ਆ ਉਹ ਡੈਫੀਨੇਟਲੀ AV5 ਨੂੰ ਮੱਦੇਨਜ਼ਰ ਰੱਖ ਕੇ ਉਹਨਾਂ ਨੇ ਚੇਂਜਸ ਕਰਨੀਆਂ ਹੈਗੀਆਂ ਔਰ ਹੋ ਰਹੀਆਂ। ਸੋ ਜੇ ਤੁਸੀਂ ਦੇਖੋ Amazon ਦੇ ਨਾਲ ਜੇ ਤੁਸੀਂ ਕੰਮ ਕਰਨਾ ਤੁਸੀਂ ਡਾਇਰੈਕਟਲੀ ਸਾਈਨ ਅਪ ਕਰ ਲਓ, ਉਹਦਾ ਕੋਈ ਏਡਾ ਵੱਡਾ ਕੰਮ ਨਹੀਂ ਹੈਗਾ, ਕੋਈ ਈਜ਼ੀ ਕੰਮ ਹੈਗਾ, ਕੋਈ ਏਡਾ ਵੱਡਾ ਜੀ। ਥੈਂਕ ਯੂ ਗੁਰਪ੍ਰੀਤ, ਬੜੀ ਮਿਹਰਬਾਨੀ ਕਾਲ ਦੇ ਲਈ। ਥੈਂਕ ਯੂ ਜੀ। ਆਪਣੇ ਨਾਲ ਅਗਲੇ ਕਾਲਰ ਰਮਨ ਜੀ ਜੁੜੇ ਨੇ ਅਮਰੀਕ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਭਾਈ ਆਪਣਾ ਇਹਦੇ ਵਿੱਚ ਜਿੱਦਾਂ ਭਾਈ ਹੁਣਾਂ ਨੂੰ ਰੇਟ ਕਨਫਰਮੇਸ਼ਨ ਭੇਜਿਆ ਹੋਣਾ ਉਹ ਕੰਪਨੀ ਨੇ, ਤਾਂ ਇੱਕ ਸਟੈਪ ਜਿਹੜਾ ਕੋਈ ਵੀ ਲੈ ਸਕਦਾ ਇਹਨੂੰ ਪ੍ਰੀਵੈਂਟ ਕਰਨ ਨੂੰ ਇਹ ਹੈਗਾ ਕਿ ਉਹਨਾਂ ਨੇ ਕੰਪਨੀ ਦੀ ਇਨਫੋਰਮੇਸ਼ਨ ਕਾਪੀ ਕੀਤੀ ਆ। ਜਦ ਵੀ ਕਦੀ ਰੇਟ ਕਨਫਰਮੇਸ਼ਨ ਆਉਂਦਾ ਆਪਾਂ ਛੇਤੀ 'ਚ ਲੋਡ ਚੱਕਣ ਅੱਲ ਨੂੰ ਹੋ ਜਾਂਦੇ ਆ। ਜੇ ਆਪਾਂ ਉਸ ਕੰਪਨੀ ਦਾ ਓਰੀਜਨਲ ਯਾਨੀ ਕਿ ਡੈਟ ਤੋਂ ਜਾਂ ਹੋਰ ਥਾਂ ਤੋਂ ਇਨਫੋਰਮੇਸ਼ਨ ਪੁੱਲ ਕਰਕੇ ਇੱਕ ਵਾਰ ਉਸ ਕੰਪਨੀ ਨੂੰ ਫੋਨ ਕਰਕੇ ਉਹ ਲੋਡ ਨੰਬਰ ਕਨਫਰਮ ਕਰ ਲਈਏ ਤਾਂ ਇਹ ਵਾਲਾ ਫਰਾਡ ਜਿਹੜਾ ਹੈ ਨਾ ਇਹ ਰੁਕ ਸਕਦਾ ਹੈ ਜੇ ਕਿਸੇ ਨੇ ਏਦਾਂ ਕੀਤਾ ਵੀ ਹੋਵੇ, ਕਾਪੀ ਕੀਤਾ ਹੋਵੇ। ਤੇ ਇੱਕ ਜਿਹੜਾ Amazon ਦਾ, ਹਾਂ ਮੈਂ ਵੀ Amazon ਦੇ ਲੋਡ ਕੀਤੇ ਆ ਬਾਹਰੋਂ। Amazon ਤੋਂ ਜਿਹੜੇ ਲੋਡ ਕਵਰ ਨਹੀਂ ਹੁੰਦੇ ਈਵਨ ਸ਼ਾਰਟ ਰਨ ਦੇ ਵਿੱਚ ਵੀ Amazon ਵੀ ਬ੍ਰੋਕਰਾਂ ਨੂੰ ਉਹ ਲੋਡ ਦਿੰਦੀ ਆ, ਬਾਅਦ ਚ ਉਹੀ ਬ੍ਰੋਕਰ Amazon ਦੇ ਲੋਡ ਪੋਸਟ ਕਰਦੇ ਆ। ਪਰ ਜਿੰਨੀ ਵਾਰ ਵੀ Amazon ਦੇ ਲੋਡ ਕੀਤੇ ਆ ਉਹ ਆਪਣੇ ਟ੍ਰੇਲਰ ਤੇ ਕੀਤੇ ਆ, Amazon ਦੇ ਟ੍ਰੇਲਰ ਦੇ ਉੱਤੇ ਨਹੀਂ ਕੀਤੇ। ਜੀ ਥੈਂਕ ਯੂ ਅਮਰੀਕ ਜੀ, ਥੈਂਕ ਯੂ। ਇੱਕ ਚੀਜ਼ ਹਾਂਜੀ ਜ਼ਰੂਰ। ਤੇ ਆਪਾਂ ਯੂਨੀਅਨ ਬਾਰੇ ਗੱਲ ਕਰ ਰਹੇ ਸੀਗੇ, ਤਾਂ ਹੁਣ ਇੱਕ ਪਿੱਛੇ ਜਿਹੇ ਜਿੱਦਾਂ FedEx ਦੇ ਕੰਟਰੈਕਟਰਸ ਦੀ ਯੂਨੀਅਨ ਸੀਗੀ, ਉਹ 3000 EMPLOYE ਯਾਨੀ ਕਿ FedEx ਦਾ ਕੰਟਰੈਕਟਰ ਹੈਗਾ ਉਸ ਯੂਨੀਅਨ ਦੇ ਵਿੱਚ, ਤੇ ਉਹ ਯੂਨੀਅਨ ਵੀ ਅਨਫੋਰਚੂਨੇਟਲੀ ਬ੍ਰੇਕਅਪ ਹੋ ਗਈ। ਤਾਂ ਉਹ ਤੋਂ ਪਤਾ ਚੱਲਦਾ ਹੈ ਕਿ ਟਰੱਕਿੰਗ ਦੇ ਵਿੱਚ ਯੂਨੀਅਨ ਖੜੀ ਕਰਨੀ ਕਿੰਨੀ ਹਾਰਡ ਹੈ। ਖਾਲੀ ਹਾਰਡ ਹੀ ਨਹੀਂ ਹੈ, ਹੁਣ ਤੁਸੀਂ ਰੇਲਵੇ ਵਾਲੀ ਯੂਨੀਅਨ ਦੀ ਗੱਲ ਕਰਦੇ, ਉੱਥੇ ਵੀ 10-12 ਯੂਨੀਅਨ ਹੈਗੀਆਂ। ਇਹ ਜ਼ਰੂਰੀ ਨਹੀਂ ਹੈ ਕਿ ਇੱਕ ਯੂਨੀਅਨ ਜਾਂ ਇੱਕ ਫਲੈਗ ਥੱਲੇ ਸਾਰੇ ਇਕੱਠੇ ਹੋ ਸਕਦੇ, ਡਿਫਰੈਂਸ ਆਫ ਓਪੀਨੀਅਨ ਹੋ ਸਕਦਾ। ਬਿਲਕੁਲ, ਚਾਹੇ 10 ਯੂਨੀਅਨ ਬਣ ਜਾਣ, ਚਾਹੇ 50 ਯੂਨੀਅਨ ਬਣ ਜਾਣ, ਲੇਕਿਨ ਉਸ ਤਰਫ ਨੂੰ ਵਧਣਾ ਚਾਹੀਦਾ। ਉਹ ਚਾਹੇ ਉਹ ਇੱਕ ਕਮਿਊਨਿਟੀ ਤੋਂ ਸ਼ੁਰੂ ਹੋਵੇ, ਚਾਹੇ ਕਿਸੇ ਵੀ ਬੇਸਿਸ ਤੇ ਸ਼ੁਰੂ ਹੋਵੇ, ਕਿਉਂਕਿ ਜਦ ਤੱਕ ਇਕੱਠ ਨਹੀਂ ਹੁੰਦਾ ਤਦ ਤੱਕ ਕੁਝ ਨਹੀਂ ਹੋ ਸਕਦਾ। ਹਾਂ ਹੁੰਦਾ ਇਹੀ ਹੈ, ਹੁਣ ਕੰਪਨੀਜ਼ ਬਹੁਤ ਸਟਰੋਂਗ ਹੁੰਦੀਆਂ ਯੂਨੀਅਨ ਤੋੜਨ ਨੂੰ, ਕਿਉਂਕਿ FedEx ਆ ਜਾਂ ਕੋਈ ਵੀ ਕੰਪਨੀ ਆ, ਜਿਸ ਨਾਲ ਉਹ ਦੇਖਦੇ ਆ ਕਿ ਦੂਜੇ ਪਾਸੇ ਯੂਨੀਅਨ ਸਟਰੋਂਗ ਹੋ ਰਹੀ ਆ, ਉਹਨਾਂ ਨੇ ਵਿੱਚੋਂ ਟਾਰਗੇਟ ਕਰਦੇ ਇੰਡੀਵਿਜੂਅਲੀ ਬੰਦਿਆਂ ਨੂੰ, ਉਹਨਾਂ ਨੇ ਉਹ ਬੰਦਿਆਂ ਨੂੰ ਆਊਟ ਆਫ ਬਿਜ਼ਨਸ ਕਰ ਦੇਣਾ ਹੁੰਦਾ। ਇਸ ਕਰਕੇ ਬੰਦੇ ਕੰਪਨੀਆਂ ਦੇ ਅਗੇਂਸਟ ਖੜੇ ਨਹੀਂ ਹੁੰਦੇ। ਲੇਕਿਨ ਜਦ ਤੁਸੀਂ ਇਕੱਠੇ ਹੋਵੋ ਤੇ ਦੂਜੇ ਪਾਸੇ ਵੀ ਇੱਕ ਬੰਦਾ ਨਾ ਹੋਵੇ, ਮਲਟੀਪਲ ਕੰਪਨੀਆਂ ਹੋਣ, ਹਾਂ ਫੇਰ ਯੂਨੀਅਨ ਫਾਰਮ ਕਰਨੀ ਥੋੜੀ ਈਜ਼ੀ ਹੋ ਜਾਂਦੀ। ਜੀ ਥੈਂਕ ਯੂ ਅਮਰੀਕ ਜੀ, ਬੜੀ ਮਿਹਰਬਾਨੀ। ਓਕੇ ਥੈਂਕ ਯੂ ਜੀ। ਸੋ ਰਮਨ ਜੀ ਬਿਲਕੁਲ ਜੀ ਰਾਜਕਰਨ ਦੀ ਜਿਹੜੀ ਆਪਾਂ ਗੱਲ ਕਰਦੇ ਨੇ ਕਿ ਇਹ ਚੀਜ਼ ਮੈਂ ਲੇਟਲੀ ਕਾਫੀ ਦੱਸਦਾ ਆ ਰਿਹਾ ਕਿ ਜਿਹੜਾ ਇਹ ਹਰ ਲੋਡ ਲੈਣ ਵੇਲੇ ਜਿਹੜਾ ਡਿਊ ਡਿਲੀਜੈਂਸ ਆ, ਥੋੜੇ ਜਿਹੇ ਸਟੈਪ ਜਿਹੜੇ ਐਕਸਟਰਾ ਸਾਰਿਆਂ ਨੂੰ ਕਰਨੇ ਚਾਹੀਦੇ। ਇਸ ਵੇਲੇ ਤੁਸੀਂ DOT ਤੋਂ ਨੰਬਰ, ਆਪਣਾ ਡੈਟ ਤੋਂ ਨੰਬਰ ਨਾ ਲਓ, ਤੁਸੀਂ ਗੂਗਲ ਕਰਕੇ ਸੇਫਰ ਦੀ ਸਾਈਟ ਤੋਂ ਜਾ ਕੇ ਉਸ ਕੰਪਨੀ ਦਾ ਨੰਬਰ ਲਓ, ਉਸ ਕੰਪਨੀ ਨੂੰ ਕਾਲ ਕਰੋ। ਸੋ ਥੋੜੇ ਜਿਹੇ ਸਟੈਪ ਜਿਹੜੇ ਆ ਤੁਹਾਨੂੰ ਐਕਸਟਰਾ ਕਰਨੇ ਚਾਹੀਦੇ ਆ, ਕਰਨੇ ਪੈਣੇ ਆ, ਜਸਟ ਟੂ ਮੇਕ ਸ਼ੋਰ ਕਿ ਕਿਉਂਕਿ ਅੱਜ ਕੱਲ੍ਹ ਮਾਹੌਲ ਇੰਨਾ ਗੜਬੜਾਇਆ ਹੋਇਆ ਔਰ ਇੰਨੀ ਕੁ ਫਰਸਟ੍ਰੇਸ਼ਨ ਤੇ ਡੈਸਪਰੇਸ਼ਨ ਵਧੀ ਆ, ਬੰਦੇ ਬਹੁਤ ਡੈਸਪਰੇਟ ਹੈਗੇ ਆ ਜਿਹੜੇ ਕਿ ਇਸ ਤਰ੍ਹਾਂ ਭੱਜ ਰੱਖ ਕੇ ਲੋਡ, ਮਤਲਬ ਕਿ ਕਿਉਂਕਿ ਲੋਡ ਮਿਲ ਨਹੀਂ ਰਿਹਾ, ਠੀਕ ਹੈ ਨਾ। ਸੋ ਜਿਹਨੂੰ ਕਿਸੇ ਨੂੰ ਮਾੜਾ ਮੋਟਾ ਲੋਡ ਮਿਲਦਾ ਹੈਗਾ ਉਹ ਫਿਰ ਦੌੜਦਾ ਹੈਗਾ ਕਿ ਮੈਂ ਫਟਾਫਟ ਕਰ ਲਵਾਂ, ਲੋਡ ਲੈ ਲਵਾਂ, ਹੈ ਨਾ। ਤੇ ਇਸ ਕਰਕੇ ਸਾਰਿਆਂ ਨੂੰ ਹਦਾਇਤ ਆ ਕਿ ਥੋੜੇ ਜਿਹੇ ਐਕਸਟਰਾ ਸਟੈਪ ਲਓ, ਕਿਉਂਕਿ ਐਕਸਟਰਾ ਸਟੈਪ ਨਹੀਂ ਲਓਗੇ ਤਾਂ ਇਹ ਬਹੁਤ ਜ਼ਿਆਦਾ ਪ੍ਰੋਬਲਮ ਜਿਹੜੀ ਹੈ ਤੁਹਾਡੇ ਲਈ ਵੱਡੀ ਹੋ ਸਕਦੀ ਹੈ। ਕਿਉਂਕਿ ਇੱਕੋ ਹੀ ਲੋਡ ਜਿਹੜਾ ਆ $7,000-8,000, ਜੇ ਹੁਣ $7,000 ਦਾ ਲੋਡ ਕਹਿੰਦੇ ਆ, ਇੱਕ ਤਾਂ ਉਹ 7,000 ਨਹੀਂ ਆਇਆ, ਇੱਕ ਜਿਹੜਾ ਪੱਲਿਓਂ 3-4,000 ਦਾ ਤੇਲ ਲਾਤਾ ਉਹ ਗਿਆ, ਸੋ 11-12,000 ਦੇ ਥੱਲੇ ਆ ਜਾਂਦਾ ਇੱਕੋ ਵਾਰੀ ਬੰਦਾ, ਠੀਕ ਹੈ ਨਾ। ਸੋ ਇਸ ਕਰਕੇ ਇਹਦੇ ਲਈ ਥੋੜਾ ਜਿਹਾ ਧਿਆਨ ਦਿਓ। ਜੀ ਬਿਲਕੁਲ। ਸੋ ਬਹੁਤ ਵਧੀਆ ਪਲੇਟਫਾਰਮ ਆ, ਜਿਨ੍ਹਾਂ ਨੂੰ ਹੋਰ ਵੀ ਇਦਾਂ ਆਪਣੇ ਭੈਣ ਭਰਾ ਨਾ ਫਸਣ, ਸੋ ਵਧੀਆ ਨੌਲੇਜ ਮਿਲਦਾ ਆ। ਹੋਰ ਵੀ ਜੇ ਕਿਸੇ ਦਾ ਕੋਈ ਸ਼ੇਅਰ ਕਰਨਾ ਚਾਹੁੰਦਾ ਇਦਾਂ ਦਾ, ਜ਼ਰੂਰ ਆਪਾਂ ਇਸ ਟਾਈਮ ਲਾਈਵ ਪ੍ਰੋਗਰਾਮ ਚੱਲ ਰਿਹਾ, ਕੁਝ ਕੁ ਮਿੰਟ ਰਹਿੰਦੇ ਆ, ਕਾਲ ਕਰ ਸਕਦੇ ਹੋ 408-272-5200 ਜੀ। ਬਲਜਿੰਦਰਪਾਲ ਜੀ, ਰਮਨ ਜੀ ਕਹਿੰਦੇ ਨੇ, ਕਮੈਂਟ ਆਇਆ, ਕਹਿੰਦੇ ਵਿਦਆਊਟ ਰੀਲੇ ਐਪ ਤੁਸੀਂ Amazon ਦੇ ਟ੍ਰੇਲਰ ਪਿਕ ਨਹੀਂ ਕਰ ਸਕਦੇ। ਸੋ ਉਹ ਭਾਈ ਸਾਹਿਬ ਕਹਿ ਰਹੇ ਸੀ ਇਹ ਵੀ ਗੱਲ ਸਹੀ ਆ, ਕਿਉਂਕਿ ਰੀਲੇ ਐਪ ਤੁਹਾਨੂੰ ਚਾਹੀਦੀ ਹੈਗੀ ਆ ਜੇ ਤੁਸੀਂ Amazon ਦਾ ਟ੍ਰੇਲਰ ਪਿਕ ਕਰਨਾ ਹੈਗਾ। ਇਹ ਵੀ ਬਿਲਕੁਲ ਸਹੀ ਗੱਲ ਹੈਗੀ ਆ।
ਕਿਉਂਕਿ ਵਿਦਆਊਟ ਰਿਲੇ ਐਪ ਤੁਸੀਂ ਉਹ ਚੱਕ ਨਹੀਂ ਸਕਦੇ ਹੈਗੇ। ਸੋ ਇਹਦੇ ਵਿੱਚ ਵੀ ਕੁਛ ਨਾ ਕੁਛ ਆਪਾਂ ਡੀਪਲੀ ਦੇਖਦੇ ਆ, ਕੋਈ ਕਾਲਰ ਜਿਹੜਾ ਆਪਣਾ ਦੱਸ ਸਕਦਾ ਇਸ ਤੇ। ਜੀ ਸੁਰਜੀਤ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਸੁਰਜੀਤ ਜੀ। ਸਤਿ ਸ੍ਰੀ ਅਕਾਲ ਵੀਰ ਜੀ ਸਾਰਿਆਂ ਨੂੰ, ਮੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਫਤਿਹ ਖਾਲਸਾ ਜੀ। ਵਾਹਿਗੁਰੂ ਜੀ ਕੀ ਫਤਿਹ। ਭਾਜੀ ਇਹ ਤੁਸੀਂ ਜਿਹੜਾ ਐਮਾਜ਼ੋਨ ਦੀ ਗੱਲ ਕੀਤੀ ਨਾ, ਕਈ ਆਪਣੇ ਬੰਦਿਆਂ ਨੇ ਇੱਥੇ ਵੀ ਬੜਾ ਕੰਮ ਖਰਾਬ ਕੀਤਾ ਹੋਇਆ ਐਮਾਜ਼ੋਨ ਦੇ ਕੰਮਾਂ ਦੇ ਅੰਦਰ। ਇਹ ਖਾਲੀ ਟਰਾਲਾ ਜਿਹੜਾ ਲੈਣ ਦਾ ਹੁੰਦਾ ਹੈ ਨਾ, ਤੇ ਕਈ ਲੋਕੀ ਉਹਨੂੰ ਗਲਤ ਯੂਜ਼ ਵੀ ਬਹੁਤ ਕੀਤਾ। ਇਹਦੇ ਕਰਕੇ ਐਮਾਜ਼ੋਨ ਵੀ ਬਹੁਤ ਉਹਨੇ ਸਖਤੀ ਕੀਤੀ ਹੋਈ ਹੈ ਇਸ ਚੀਜ਼ਾਂ ਦੇ ਉੱਤੇ। ਤੇ ਆਪਣੇ ਲੋਕੀ ਨਾ ਹਟਦੇ ਨਹੀਂ ਪਏ, ਕੋਈ ਵੀ ਚੀਜ਼ ਵੀ ਦੇਖੋ ਉਹਦਾ ਨਾ ਗਲਤ ਤਰੀਕਾ ਕੱਢ ਲੈਂਦੇ ਨੇ ਹਰ ਚੀਜ਼ ਕਰਨ ਵਾਸਤੇ। ਤੇ ਮੈਂ ਤਾਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਜਿਹੜੇ ਆਪਣੇ ਬੰਦੇ ਨੇ ਪਲੀਜ਼ ਜਿਹੜਾ ਕੰਮ ਕਰਦੇ ਇਮਾਨਦਾਰੀ ਨਾਲ ਕਰੋ ਔਰ ਚੰਗੇ ਤਰੀਕੇ ਨਾਲ ਕਰੋ। ਚਾਹੇ ਉਹ ਡਰਾਈਵਰ ਹੋਵੇ, ਚਾਹੇ ਓਨਰ ਆਪਰੇਟਰ ਹੋਵੇ, ਇਮਾਨਦਾਰੀ ਰੱਖੋ ਆਪਣੀ ਚੀਜ਼ਾਂ 'ਚ। ਇਮਾਨਦਾਰੀ ਨਹੀਂ ਰੱਖਦੇ, ਉਹਦੇ ਤੋੜ ਕੱਢਦੇ ਨੇ, ਗਲਤ ਤਰੀਕੇ ਨਾਲ ਕੰਮ ਕਰਦੇ ਨੇ, ਉਹਦੇ ਕਰਕੇ ਬਹੁਤ ਜ਼ਿਆਦਾ ਸੁਰਜੀਤ ਨੁਕਸਾਨ ਜੀ ਹੋ ਰਿਹਾ। ਚਲੋ ਹੋ ਸਕਦਾ ਵੀ ਕੁਝ % ਲੋਕ ਅਜਿਹਾ ਕਰਦੇ ਹੋਣ, ਆਪਾਂ ਸਾਰਿਆਂ ਨੂੰ ਤਾਂ ਨਹੀਂ ਇਹ ਚੀਜ਼ ਕਹਿ ਸਕਦੇ। ਤੁਸੀਂ ਵੀ ਕਰਦੇ ਹੋਵੋਗੇ ਕੰਮ, ਤੁਸੀਂ ਜੇ ਇਮਾਨਦਾਰੀ ਨਾਲ ਕਰਦੇ ਆ ਤੇ ਆਪਾਂ ਇਹ ਮੋਸਟਲੀ ਮੰਨ ਕੇ ਚੱਲਣਾ ਚਾਹੀਦਾ ਵੀ ਬਹੁਤੇ ਬੰਦੇ ਇਦਾਂ ਜਿਹੜੇ ਉਹ ਚੱਲਦੇ ਆ। ਕੁਛ ਕੁ ਜਿਹੜੇ ਮਾੜੇ ਬੰਦੇ ਹਰ ਕਮਿਊਨਿਟੀ ਦੇ ਵਿੱਚ ਜਿਹੜੇ ਹੁੰਦੇ ਆ। ਸੋ ਆਪਾਂ ਸਾਰਿਆਂ ਨੂੰ ਇੱਕੋ ਰੱਸੇ ਜਿਹੜਾ ਉਹ ਨਾ ਬੰਨੀਏ। ਉਹ ਸੋ ਮੇਰੀ ਤਾਂ ਤੁਹਾਨੂੰ ਇਹੀ ਜਿਹੜੀ ਉਹ ਬੇਨਤੀ ਹੈਗੀ ਆ ਜੀ। ਰਮਨ ਜੀ ਬਿਲਕੁਲ ਜੀ, ਜਿਹੜਾ ਦੇਖੋ ਕੰਮ ਹੁੰਦਾ ਆ, ਕੰਮ ਦੇ ਵਿੱਚ ਜਿਹੜੇ ਕਈ ਟ੍ਰੇਲਰ ਖਾਲੀ ਟ੍ਰੇਲਰ ਮੂਵ ਹੁੰਦੇ ਆ ਨਾ, ਤੇ ਕਈ ਵਾਰੀ ਖਾਲੀ ਟ੍ਰੇਲਰ ਤੁਹਾਨੂੰ ਮਿਲ ਜਾਂਦੇ ਆ ਪਾਵਰ ਓਨਲੀ ਮੂਵ ਕਰਨ ਲਈ। ਸੋ ਉਹਦੇ ਵਿੱਚ ਤੁਹਾਨੂੰ ਉਹ ਪਹਿਲਾਂ ਦੱਸ ਦਿੰਦੇ ਆ ਕਿ ਤੁਸੀਂ ਇਹ 'ਚ ਲੋਡ ਕੈਰੀ ਕਰ ਸਕਦੇ ਆ ਕਿ ਨਹੀਂ ਕਰ ਸਕਦੇ। ਸੋ ਜੇ ਤੁਸੀਂ ਲੋਡ ਕੈਰੀ ਕਰ ਸਕਦੇ ਆ ਤੇ ਅਸੀਂ ਬਹੁਤ ਲੋਡ ਇੱਦਾਂ ਦੇ ਹੁੰਦੇ ਆ ਜਿਹੜੇ ਦੇਖਦੇ ਆ ਕਿ ਜਿਹੜੇ ਪਾਵਰ ਓਨਲੀ ਯੂਨਿਟ ਆ ਤੇ ਕਿਸੇ ਨੇ ਟ੍ਰੇਲਰ ਮੂਵ ਕਰਨਾ ਤੇ ਉਹ ਤੁਹਾਨੂੰ ਦੇ ਦਿੰਦੇ ਆ ਵੀ 7 ਡੇਜ਼ ਹੈਗੇ ਤੁਹਾਡੇ ਕੋਲ, ਤੁਸੀਂ ਟ੍ਰੇਲਰ ਮੂਵ ਕਰ ਦਿਓ ਤੇ ਉਹਦੇ 'ਚ ਤੁਸੀਂ ਲੋਡ ਚੱਕ ਕੇ ਲੈ ਕੇ ਆ ਸਕਦੇ ਆ। ਪਰ ਜੇ ਅਨਆਥੋਰਾਈਜ਼ਡ ਤੁਸੀਂ ਯੂਜ਼ ਕਰਦੇ ਹੈਗੇ ਦੈਨ ਡੈਫੀਨਿਟਲੀ ਇਟਸ ਰੌਂਗ। ਜੀ 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 ਸੋ ਬਿਲਕੁਲ ਸਾਰੇ ਮਾੜੇ ਨਹੀਂ ਹੁੰਦੇ। ਦੇਖੋ ਇੱਕ ਰਮਨ ਜੀ, ਇੱਕ ਕੰਪਨੀ ਜੋ ਆ ਨਾ ਫੈਮਿਲੀ ਓਨਡ ਮਿਡ ਕੰਟੀਨੈਂਟਲ ਟਰੱਕਿੰਗ, ਇਹ ਆਇਓਵਾ 'ਚ ਆ, 24 ਸਾਲਾਂ ਬਾਅਦ ਸ਼ਟਡਾਊਨ ਹੋਣ ਜਾ ਰਹੀ ਆ ਕਿਉਂਕਿ ਲੋਡਾਂ ਦੇ ਰੇਟ ਬੜੇ ਘੱਟ ਆ। ਸੋ ਇਹ ਕੰਪਨੀ ਦੇ ਜਿਹੜਾ ਮਾਲਕ ਸੀ ਉਹਨੇ ਇਹ ਕਿਹਾ ਕਿ ਆਈ ਵੁੱਡ ਰਾਦਰ ਬੀ ਏਬਲ ਟੂ ਪੇ ਮਾਈ EMPLOYEES ਵਾਈ ਆਈ ਸਟਿਲ ਹੈਵ ਦਾ ਮਨੀ ਦੈਨ ਵੇਟ ਅੰਟਿਲ ਆਈ ਡੋਂਟ। ਸੋ ਉਸਨੇ ਸਾਰੇ EMPLOYEES ਨੂੰ ਕਿਹਾ ਵੀ ਭਾਈ ਕੁਛ ਦਿਨ ਹੈਗੇ ਆ, ਮੇਰੀ ਕੰਪਨੀ ਨੇ ਸ਼ਟਡਾਊਨ ਹੋ ਜਾਣਾ, ਮੈਂ ਸਾਰਿਆਂ ਦੇ ਪੈਸੇ ਦੇਣਾ ਚਾਹੁੰਦਾ। ਤੇ ਇਦਾਂ ਨਹੀਂ ਹੈ ਵੀ ਜਿੱਦਾਂ ਬੇਕਰਫੀਲਡ 'ਚ ਜੋ ਕੁਝ ਵਾਪਰਿਆ ਸੀ ਆਪਣੇ ਕਿੰਨੇ ਨੌਜਵਾਨਾਂ ਨਾਲ, ਤੇ ਤੁਸੀਂ ਬੈਂਕਰਪਸੀ ਫਾਈਲ ਕੀਤੀ ਉਹ ਤੇ ਵੇਟ ਫਿਰ ਆਪਣੇ ਲੋਡ ਫੇਰ ਚੁਕਾਈ ਗਏ। ਸੋ ਇਦਾਂ ਦੇ ਗੁੱਡ ਬੰਦੇ ਵੀ ਹੈਗੇ, ਇਦਾਂ ਦੀ ਗੱਲ ਨਹੀਂ। ਹਾਂ ਇਮਾਨਦਾਰ ਐਥੀਕਲ ਜਿੱਦਾਂ ਜਿਹੜੇ ਕਾਇਲ ਕਰਕੇ ਗਏ ਸੀਗੇ। ਅੱਛਾ ਰਮਨ ਜੀ, ਇੱਕ ਚੀਜ਼ ਹੁਣ ਦੇਖਣ ਨੂੰ ਜਿਹੜੀ ਮਿਲ ਰਹੀ ਆ, ਜਿਹੜੀਆਂ ਟੈਕਨੋਲੋਜੀ ਵਾਲੀਆਂ ਕੰਪਨੀਆਂ ਆ ਉਹ ਟਰੱਕਰਸ ਦੇ ਵੱਲ ਨੂੰ ਹੋਈਆਂ ਨੇ, ਖਾਸ ਕਰਕੇ ਜਿਹੜੀਆਂ ਚਿਪ ਦੀ ਰਾਊਟਿੰਗ ਆ ਉਸ ਨੂੰ ਲੈ ਕੇ। ਉਹਨਾਂ ਨੂੰ ਇਹ ਨਹੀਂ ਪਤਾ ਵੀ ਰੇਲ ਸਟ੍ਰਾਈਕ ਹੋਣੀ ਆ ਕਿ ਨਹੀਂ ਹੋਣੀ। ਆਲਦੋ ਇਹ ਸ਼ਾਰਟ ਟਰਮ ਗੇਨ ਹੋ ਸਕਦਾ ਹੈ ਵੀ ਟਰੱਕਿੰਗ ਕੰਪਨੀਜ਼ ਦੇ ਲਈ। ਸੋ ਇਦਾਂ ਦੇ ਜਿਹੜੇ ਜੇ ਕਿਸੇ ਨੇ ਲੋਡ ਦੇਖਣੇ ਆ ਜਾਂ ਕਰਨੇ ਆ, ਆਪਾਂ ਨੂੰ ਕਦੋਂ ਇਹ ਚੀਜ਼ ਦਾ ਜਿਹੜਾ ਅਸਰ ਆ ਦੇਖਣ ਨੂੰ ਮਿਲ ਸਕਦਾ ਹੈ? ਕਿੱਥੋਂ ਕੁ ਜਿਹੜੇ ਚੱਲਦੇ, ਤੁਹਾਨੂੰ ਇਹਦੇ ਬਾਰੇ ਕੁਝ ਹੈ ਨੌਲੇਜ ਕੁਛ? ਜਿਹੜਾ ਦੇਖੋ ਇਹ ਜਿਹੜਾ ਸ਼ਾਰਟ ਟਰਮ ਗੇਨ ਹੈਗਾ ਨਾ, ਇਹ ਤਾਂ ਸਿਰਫ ਇੱਕ ਸੋਚ ਹੈਗੀ ਆ ਕਿ ਇਸ ਤਰ੍ਹਾਂ ਹੋ ਸਕਦਾ ਹੈ, ਇਸ ਤਰ੍ਹਾਂ ਕੋ ਮਿਲ ਜਾਣਾ ਆ। ਕਿਸੇ ਦਾ ਹੋ ਸਕਦਾ ਕਿ ਕੋਈ ਜਿਹੜਾ ਸ਼ਿਪਰ ਹੈਗਾ ਆ ਉਹ ਥੋੜਾ ਐਕਸਟਰਾ ਕੇਅਰਫੁਲ ਹੋਵੇ ਤੇ ਉਹ ਆਪਣਾ ਐਕਸਟਰਾ ਕੇਅਰਫੁਲਨੈਸ ਦੇ ਕਰਕੇ ਉਹ ਲੋਡ ਜਿਹੜਾ ਬਾਹਰ ਦੇ ਦੇਵੇ ਤੇ ਨਾ ਟ੍ਰੇਨ ਤੇ ਮਤਲਬ ਸੋਚੇ ਜਾਂ ਕਰੇ। ਸੋ ਆਈ ਡੋਂਟ ਥਿੰਕ ਸੋ ਕਿ ਇਹਦਾ ਕੋਈ ਅਸਰ ਜਿਹੜਾ ਆ, ਇੱਕ ਜਿੰਨੀ ਦੇਰ ਤੱਕ ਸਟ੍ਰਾਈਕ ਐਬਸੋਲੂਟਲੀ ਨਹੀਂ ਹੁੰਦੀ ਉਨੀ ਦੇਰ ਤੱਕ ਇਹਦਾ ਅਸਰ ਜਿਹੜਾ ਆ ਉਹ ਬਹੁਤ ਛੇਤੀ ਨਹੀਂ ਦੇਖਣ ਵਾਲਾ। ਪਰ ਜੇ ਸਟ੍ਰਾਈਕ ਹੁੰਦੀ ਆ ਤਾਂ ਦੈਨ ਡੈਫੀਨਿਟਲੀ ਇਹਦਾ ਅਸਰ ਜਿਹੜਾ ਸ਼ਾਰਟ ਟਰਮ ਅਸਰ ਜਿਹੜਾ ਉਹ ਹੋਊਗਾ। ਬਾਕੀ ਆਪਣੇ ਕੋਲ ਪੰਜਾਬੀ ਮਾਈਕਲ ਜੈਕਸਨ ਵੀ ਹੈਗੇ, ਉਹ ਕਹਿੰਦੇ ਵੀ ਯੂਰਪ ਦੇ ਟਰੱਕ ਡਰਾਈਵਰ ਬਹੁਤ ਵਧੀਆ ਹੈਗੇ ਆ। ਚਲੋ ਭਾਈ ਉਹਨਾਂ ਨੂੰ ਯੂਰਪ ਮੁਬਾਰਕ ਜੀ। ਫਿਰ ਅਮਰੀਕਾ 'ਚ ਨਾ ਕਰੋ। ਸੋ ਅਮਰੀਕਾ ਦੇ ਟਰੱਕ ਡਰਾਈਵਰ ਵੀ ਬਹੁਤ ਚੰਗੇ ਆ। ਅਸੀਂ ਅਮਰੀਕਾ ਦੇ ਟਰੱਕ ਡਰਾਈਵਰ ਦੇ ਬਾਰੇ ਏਦਾਂ ਦੀ ਗੱਲ ਨਹੀਂ ਸੁਣ ਸਕਦੇ। ਹਾਂ ਠੀਕ ਹੈ, ਸਾਡੇ ਇੱਥੇ 7 ਦਿਨ ਕੰਮ ਚੱਲਦਾ ਆ, ਪਰ ਅਸੀਂ ਗੁੱਡ ਆ ਜਿੱਦਾਂ ਵੀ ਠੀਕ ਖੁਸ਼ ਨੇ। ਚਲੋ ਮਾੜਾ ਮੋਟਾ ਉਤਾਰ ਚੜਾਅ ਤਾਂ ਜਿਹੜੇ ਚੱਲਦੇ ਹੀ ਰਹਿੰਦੇ ਆ ਸਾਰੇ ਪਾਸੇ। ਹਾਂ ਪਰ ਰੌਲਾ ਇਹ ਹੈ ਨਾ, ਰੌਲਾ ਇਹ ਵੀ ਹੈ ਨਾ ਵੀ ਪੰਜਾਬੀ ਮਾਈਕਲ ਜੈਕਸਨ ਨੂੰ ਇਹ ਕਹਿੰਦੇ ਵੀ ਰੌਲਾ ਇਹ ਵੀ ਭਜਦੇ ਸਾਰੇ ਫਿਰ ਵੀ ਕਰ ਰਹੇ ਆ। ਜੀ ਜੀ ਆਪਣੇ ਅਗਲੇ ਕਾਲਰ ਨੇ ਮਨੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਹਾਂਜੀ, ਆਪਣੇ ਜੀ ਰੌਲਾ ਪਿੱਛੇ ਪੈ ਰਿਹਾ ਸੀ ਵੀ ਟਰੱਕ ਸਾਨੂੰ ਡਰਾਈਵਰ ਆਪਣੇ ਜਿਹੜੇ ਬ੍ਰੋਕਰ ਲੋਡ ਨੇ ਵੀ ਟਰੱਕਾਂ ਦੀ ਇੰਸਪੈਕਸ਼ਨ ਨਹੀਂ ਹੋ ਰਹੀ।
ਸਾਡੇ ਹਮ। ਵਿਕਸਵੀਟ ਕਰ ਰਿਹਾ 2 ਦਿਨ ਜੀ। ਇੱਕ ਮੰਗਲਵਾਰ ਨੂੰ ਹੁੰਦੀ ਆ, ਉੱਥੇ ਸ਼ਹਿਰ ਤੇ ਵੀ ਅਰਲੀ ਪਹੁੰਚਣਾ ਪੈਂਦਾ। ਠੀਕ ਹੈ, ਥੋੜੇ ਜਿਹੇ 10ਵਾਂ ਟਰੱਕ ਆ, 11ਵਾਂ ਟਰੱਕ ਨਹੀਂ ਲੈਂਦੇ ਹੈਗੇ ਉਹ। ਠੀਕ ਹੈ। ਮੰਗਲਵਾਰ ਨੂੰ ਤੜਕੇ ਫੇਅਰ ਗਰਾਊਂਡ 'ਚ ਹੁੰਦੇ ਆ ਜੀ ਉਹ, ਫੇਅਰ ਰੋਇਲ ਗਰਾਊਂਡ ਟੈਰੇਸ ਐਵਨਿਊ ਤੇ। ਹਾਂਜੀ ਹਾਂਜੀ। ਮੰਗਲਵਾਰ ਤੇ ਦੂਸਰਾ ਤੇ ਦਿਨ ਕਿਹੜਾ? ਬੁੱਧਵਾਰ ਨੂੰ ਹੁੰਦਾ ਜੀ, ਉਹ ਸ਼ੈਫਟਰ ਹੁੰਦੇ ਆ ਰਲੈਡੋ ਤੇ। ਉੱਥੇ ਇਕੱਲਾ ਟਰੱਕ ਹੀ ਲਿਜਾ ਸਕਦੇ ਹੋ, ਟ੍ਰੇਲਰ ਨਹੀਂ ਨਾਲ ਲੈ ਕੇ ਜਾ ਸਕਦੇ ਜੀ। ਸ਼ੈਫਟਰ ਏਅਰਪੋਰਟ ਤੇ ਹੈਗੇ ਜੀ ਉਹ, ਰਲੈਡੋ ਹਾਈਵੇ ਤੇ ਜੀ। ਠੀਕ ਹੈ, ਚਲੋ ਥੈਂਕ ਯੂ ਹਾਂਜੀ, ਮਨੀ ਉੱਥੇ ਜੀ ਵੀ ਜਾ ਦੱਸਣ ਕੇ ਲਈ। ਕਰਾ ਹਾਂ, ਸਕਦੇ ਹੋ ਤੁਸੀਂ ਜੀ। ਹਾਂਜੀ, ਥੈਂਕ ਯੂ ਜੀ। ਓਕੇ ਜੀ। ਓਕੇ, ਓਕੇ। ਮਿਹਰਬਾਨੀ ਧੰਨਵਾਦ ਜੀ। ਜੀ। ਹਾਂਜੀ। ਸੋ ਰਮਨ ਜੀ, ਇਸ ਚੀਜ਼ ਨੂੰ ਹੁਣ ਸਟ੍ਰੀਮਲਾਈਨ ਹੁੰਦਿਆਂ ਨੂੰ ਕਿੰਨਾ ਕੁ ਟਾਈਮ ਲੱਗ ਜਾਣਾ, ਜਿਹੜੇ ਇਨਸਪੈਕਸ਼ਨ ਵਾਲਾ ਰੌਲਾ ਚੱਲਦਾ ਹੈ ਨਾਲ ਨਾਲ? ਥੋੜੀ ਦੇਰ ਤਾਂ ਚੱਲਣੀ ਆ, ਪਰ ਆਲਰੇਡੀ ਮੈਂ ਜਿੱਦਾਂ ਪਿਛਲੀ ਵਾਰੀ ਵੀ ਕਿਹਾ ਸੀਗਾ, ਮੇਰੇ ਖਿਆਲ 2 ਪ੍ਰੋਗਰਾਮ ਪਹਿਲਾਂ ਕਿਹਾ ਸੀਗਾ, CHP ਨਾਲ ਗੱਲ ਹੋਈ ਸੀਗੀ। ਸੋ ਉਹਨਾਂ ਨੇ ਵੋਲੰਟਰੀ ਇਨਸਪੈਕਸ਼ਨ ਜਿਹੜੀਆਂ ਸ਼ੁਰੂ ਕਰਤੀਆਂ ਹੈਗੀਆਂ। ਮੈਨੂੰ ਥੋੜਾ ਜਿਹਾ ਟਾਈਮ ਨਹੀਂ ਲੱਗਾ ਹੈਗਾ ਜੇ ਚੌਚਲਾ ਸਕੇਲ ਤੇ ਜਾ ਕੇ ਮਿਲਦਾ ਚੀਫ ਨੂੰ। ਸੋ ਉਹਨਾਂ ਨੂੰ ਜਦੋਂ ਮੈਂ ਮਿਲਦਾ ਹੈਗਾ, ਸੋ ਫਿਰ ਆਪਾਂ ਜਿਹੜੀਆਂ ਕਰੈਕਟ ਤੁਹਾਨੂੰ ਜਿਹੜੀ ਇਨਫੋਰਮੇਸ਼ਨ ਆ ਦੇ ਦਿਆਂਗੇ ਕਿ ਕਿਤੇ ਕਿਤੇ ਇਨਸਪੈਕਸ਼ਨ ਹੋ ਰਹੀਆਂ ਹੈਗੀਆਂ ਜਾਂ ਕਿਹੜੇ ਕਿਹੜੇ ਸਕੇਲਸ ਇਨਸਪੈਕਸ਼ਨ ਕਰ ਰਹੇ ਹੈਗੇ ਆ। ਸੋ ਵੋਲੰਟਰੀ ਇਨਸਪੈਕਸ਼ਨ ਜਿਹੜੀਆਂ ਉਹ ਚਾਲੂ ਹੋ ਚੁੱਕੀਆਂ, ਦੁਬਾਰਾ ਤੋਂ ਸ਼ੁਰੂ ਹੋ ਚੁੱਕੀਆਂ। ਚਲੋ ਬਹੁਤ ਵਧੀਆ ਜੀ, ਠੀਕ ਹੈ ਜੀ। ਸੋ ਇਹ ਸਾਰੀਆਂ ਚੀਜ਼ਾਂ ਇਸ ਟਾਈਮ ਨਹੀਂ ਚੱਲ ਰਹੀਆਂ। ਸੋ ਜੇ ਤੁਹਾਡਾ ਵੀ ਕੋਈ ਕਾਲ ਜਾਂ ਤੁਸੀਂ ਕੋਈ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕਰਨਾ ਚਾਹੁੰਦੇ ਆ ਤਾਂ ਕਾਲ ਕਰ ਸਕਦੇ ਹੋ। ਨੰਬਰ 408 272 5200 4082725200 ਦੇ ਉੱਤੇ ਜਿਹੜੇ ਉਹ ਕਾਲ ਕਰਿਓ। ਤੇ ਰਮਨ ਜੀ, ਅੱਜ ਦੇ ਜੋ ਫੋਰਬਸ ਮੈਗਜ਼ੀਨ ਆ, ਉਹਨਾਂ ਨੇ ਅੱਜ ਸਟੋਰੀ ਰਨ ਕੀਤੀ ਆ, ਟਰੱਕਿੰਗ ਬਿਕਮਸ ਮੋਰ ਚੈਲੰਜਿੰਗ ਇਨ ਕੈਲੀਫੋਰਨੀਆ। ਸੋ ਕਾਫੀ ਵੱਡੀ, ਖਾਸ ਕਰਕੇ ਜਿਹੜੇ ਸਮਾਲ ਬਿਜ਼ਨੈਸਸ ਆ, ਉਹਨਾਂ ਨੇ ਕਿਹਾ ਵੀ 2 ਜਿਹੜੀਆਂ ਚੀਜ਼ਾਂ ਆ ਉਹ ਕੈਲੀਫੋਰਨੀਆ 'ਚ ਟਰੱਕਿੰਗ ਇੰਡਸਟਰੀ ਨੂੰ ਬਹੁਤ ਜ਼ਿਆਦਾ ਜਿਹੜੀ ਅਸਰ ਕਰਨ ਜਾ ਰਹੀਆਂ। ਕੈਲੀਫੋਰਨੀਆ 에ਅਰ ਰਿਸੋਰਸਿਸ ਬੋਰਡ ਦੀਆਂ ਰੈਗੂਲੇਸ਼ਨਸ ਤੇ ਕੈਲੀਫੋਰਨੀਆ ਦਾ ਅਸੈਂਬਲੀ ਬਿੱਲ AB5। ਸੋ ਕਹਿੰਦੇ ਵੀ ਇਹ ਨਾ ਸੋਚੋ ਵੀ ਜੋ ਕੁਝ ਕੈਲੀਫੋਰਨੀਆ ਦੇ ਵਿੱਚ ਹੋ ਰਿਹਾ ਵੀ ਹੋਰ ਕਿਤੇ ਨਹੀਂ ਹੋਣਾ। ਕਹਿੰਦਾ ਜਦੋਂ ਹੀ ਕੈਲੀਫੋਰਨੀਆ ਵਾਪਰਿਆ, ਉਹ ਤੋਂ ਬਾਅਦ ਜੋ ਬਾਕੀ ਸਟੇਟਾਂ ਆ ਉਹਨਾਂ ਦੇ ਵੱਲ ਇਹ ਵਧਣਾ ਵਧਣਾ ਸ਼ੁਰੂ ਹੁੰਦਾ। ਹੋ ਜਾਣਾ। ਸੋ ਯੂਜਲੀ ਕੈਲੀਫੋਰਨੀਆ ਲੀਡ ਕਰਦੀ ਹੁੰਦੀ ਹੈ ਇਹੋ ਜਿਹੀਆਂ ਚੀਜ਼ਾਂ ਦੇ ਵਿੱਚ, ਚਾਹੇ 에ਅਰ ਕੁਆਲਿਟੀ ਦੀਆਂ ਗੱਲਾਂ ਆ ਤੇ ਚਾਹੇ ਕਿਹਨੂੰ ਉਹਨਾਂ ਨੇ ਪਹਿਲੋਂ ਬੈਨ ਕਰਨਾ ਹੈ ਜਾਂ ਕਿਹਨੂੰ ਕੀ ਕਰਨਾ ਹੈ। ਇਹ ਡੈਫੀਨੇਟਲੀ ਕੈਲੀਫੋਰਨੀਆ ਪਰ ਇਹ ਵਾਲੇ ਵੀ ਮੋਰੇ ਦੱਸਦੇ ਜਾਈਏ, ਕਰਦੇ ਆ। ਜਿੱਦਾਂ ਹਮੇਸ਼ਾ ਹੀ ਆਪਾਂ ਪੰਜਾਬੀ ਰੇਡੀਓ ਨੂੰ ਦੱਸਦੇ ਰਹੇ ਆ, ਇਹਦੇ ਕਰੋਨਾ ਵਾਇਰਸ ਦੇ ਦੌਰਾਨ ਵੀ ਹੋਰ ਕਿਹੜੇ ਕਿਹੜੇ ਲੋਨ ਮਿਲਦੇ ਆ, PPP। ਜਿਵੇਂ ਜਿਹੜਾ 에ਅਰ ਰਿਸੋਰਸਿਸ ਬੋਰਡ ਆ, ਇਹਨਾਂ ਦੇ ਕੋਲ ਬਹੁਤ ਸਾਰੀਆਂ ਗ੍ਰਾਂਟਸ ਆ, ਉਹ ਜ਼ਰੂਰ ਉਹਨਾਂ ਦੇ ਵੈਬਸਾਈਟ ਤੇ ਜਾ ਕੇ ਚੈੱਕ ਕਰਦੇ ਰਿਹਾ ਕਰੋ। ਹੁਣ ਸਾਡੀ ਪ੍ਰੋਬਲਮ ਇਹ ਆ ਵੀ ਜਦੋਂ ਅਸੀਂ ਦੱਸਣ ਲੱਗ ਪਏ ਨਾ, ਫਿਰ ਸਾਰਾ ਦਿਨ ਸਾਨੂੰ ਕਾਲਾਂ ਆਉਂਦੀਆਂ ਰਹਿੰਦੀਆਂ, ਭਾਜੀ ਕੀ ਵੈਬਸਾਈਟ ਆ, ਕਿੱਥੇ ਜਾਣਾ, ਇੱਥੇ ਕੀ ਭਰਨਾ, ਹਨਾ। ਸੋ ਇੰਨਾ ਕੁਛ ਆਪਾਂ ਨਹੀਂ ਕਰ ਸਕਦੇ। ਆਪਾਂ ਤੁਹਾਨੂੰ ਦੱਸ ਸਕਦੇ ਵੀ ਭਾਈ ਇੱਥੇ ਹੈਗੀ ਆ, ਜ਼ਰੂਰ ਉੱਥੇ ਜਾ ਕੇ ਤੁਸੀਂ ਆਪ ਹੈਲਪ ਕਰ ਲਓ ਜੀ। ਅਸੀਂ ਬਿਲਕੁਲ ਆਪਣਾ ਹਰਜੋਤ ਭਾਜੀ, ਪਿਛਲੇ ਮਹੀਨੇ ਜਦੋਂ ਮੈਂ ਇੰਡੀਆ ਗਿਆ ਸੀਗਾ, ਉਸ ਮਹੀਨੇ ਤੇ ਜਿਹੜਾ ਆਪਣਾ ਆ ਮਹੀਨਾ ਜਿਹੜਾ ਲੰਘ ਗਿਆ ਹੈਗਾ, ਇਹਦੇ ਵਿੱਚ 2 ਸੈਮੀਨਾਰ ਸੀਗੇ ਜਿਹੜੇ ਕੈਲਸਟਾਰਟ ਵੱਲੋਂ ਕੀਤੇ ਗਏ ਸੀਗੇ, ਔਰ ਸਪੈਸੀਫਿਕਲੀ ਇਸੇ ਚੀਜ਼ ਦੇ ਉੱਤੇ ਸੀਗੇ ਕਿ ਜਿਹੜੇ ਆਪਣੇ ਇਲੈਕਟ੍ਰਿਕ ਟਰੱਕ ਹੈਗੇ ਆ, ਉਹਨਾਂ ਦੀ ਟ੍ਰਾਂਜੀਸ਼ਨ ਕਿਵੇਂ ਕਰਨੀ ਆ ਤੇ ਜਿਹੜੀਆਂ ਗ੍ਰਾਂਟਸ ਅਵੇਲੇਬਲ ਹੈਗੀਆਂ ਉਹ ਕਿੱਦਾਂ ਲੈਣੀਆਂ ਹੈਗੀਆਂ। ਠੀਕ ਹੈ। ਸੋ ਇਹਦੇ ਉੱਤੇ ਇਹਦੇ ਸਾਲ ਦੇ ਵਿੱਚ ਸ਼ਾਇਦ ਬਹੁਤ ਥੋੜੇ ਲੋਕਾਂ ਨੇ ਉਹ ਸ਼ਾਇਦ ਅਟੈਂਡ ਕੀਤਾ ਹੋਊਗਾ। ਆਈ ਡੋਂਟ ਥਿੰਕ ਸੋ ਕਿ ਮੱਚ ਲੋਕੀ ਉੱਥੇ ਸੀਗੇ, ਮੈਂ ਜਿਹੜਾ ਉਹਨਾਂ ਦੇ ਨਾਲ ਮੇਰੀ ਗੱਲਬਾਤ ਹੋਈ ਆ। ਹੁਣ ਵੀ ਅਸੀਂ ਕੈਲਸਟਾਰਟ ਦੇ ਨਾਲ ਜਿਹੜਾ ਆ ਬਿਲਕੁਲ ਕਲੋਜ਼ਲੀ ਅਸੀਂ ਕੰਮ ਕਰ ਰਹੇ ਹੈਗੇ ਆ ਟੂ ਮੇਕ ਸ਼ੋਰ ਕਿ ਜਿਹੜੇ ਆਉਣ ਵਾਲੇ ਸੈਮੀਨਾਰਸ ਹੈਗੇ ਆ ਜਾਂ ਆਉਣ ਵਾਲਾ ਜਿਹੜਾ ਸਮਾਂ ਹੈਗਾ, ਉਹਦੇ ਵਿੱਚ ਜਿਹੜੀਆਂ ਚੀਜ਼ਾਂ ਦੀ ਲੋੜ ਹੈਗੀ ਆ, ਜਿੱਦਾਂ ਤੁਸੀਂ ਕਰਨਾ, ਉਹ ਚੀਜ਼ਾਂ ਜਿਹੜੀਆਂ ਆ ਉਹ ਅਵੇਲੇਬਲ ਕਰਵਾਈਏ। ਤੇ ਕੈਲਸਟਾਰਟ ਵੱਲੋਂ ਅਸੀਂ ਇੱਕ ਹੋਰ ਜਿਹੜਾ April ਦੇ ਵਿੱਚ ਸ਼ਾਇਦ ਹੋ ਸਕਦਾ ਕਿ ਜਿਹੜਾ ਟੈਸਟ ਡਰਾਈਵ ਦਾ ਪ੍ਰੋਗਰਾਮ ਰੱਖਿਆ ਹੈਗਾ ਕਿ ਜਿੱਥੇ ਜਿਹੜੇ ਇਲੈਕਟ੍ਰਿਕ ਟਰੱਕ ਹੈਗੇ ਆ, ਉਹਨਾਂ ਨੂੰ ਤੁਸੀਂ ਜਿਹੜੇ ਨਵੇਂ ਇਲੈਕਟ੍ਰਿਕ ਟਰੱਕ ਆ ਰਹੇ ਹੈਗੇ ਆ, ਉਹ ਜਿਹੜੇ ਅਵੇਲੇਬਲ ਹੋਣਗੇ ਉਹਨਾਂ ਨੂੰ ਤੁਸੀਂ ਟੈਸਟ ਡਰਾਈਵ ਕਰਕੇ ਦੇਖ ਸਕਦੇ ਹੈਗੇ ਆ। ਤੇ ਉਹ ਜਿਹੜਾ ਆ ਉਹ ਪ੍ਰੋਗਰਾਮ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਟਾਈਮ ਟੂ ਟਾਈਮ ਦੱਸਦੇ ਰਹਾਂਗੇ। ਪਰ ਡੈਫੀਨੇਟਲੀ ਜਿਹੜੀ ਹਰਜੋਤ ਜੀ ਉਹਨਾਂ ਨੇ ਗੱਲ ਕਹੀ ਆ ਕਿ ਗ੍ਰਾਂਟਸ ਅਵੇਲੇਬਲ ਹੈਗੀਆਂ, ਮਨੀ ਅਵੇਲੇਬਲ ਹੈਗੀ, ਜਸਟ ਤੁਸੀਂ ਰਾਈਟ ਟਾਈਮ ਤੇ ਦੇਖੋ। ਅਗੇਨ ਗੱਲ ਉੱਥੇ ਆਣ ਕੇ ਮੁੱਕਦੀ ਹੈ ਕਿ ਪ੍ਰੋਸੈਸ 'ਚ ਹਿੱਸਾ ਲੈਂਦੇ ਕਿ ਨਹੀਂ ਲੈਂਦੇ ਤੁਸੀਂ। ਜਦੋਂ ਅਸੀਂ ਕਾਲ ਆਊਟ ਕਰਦੇ ਹਾਂ ਕਿ ਕੋਈ ਸੈਮੀਨਾਰ ਆ ਰਿਹਾ, ਕੋਈ ਮੀਟਿੰਗ ਆ ਰਹੀ, ਕੁਛ ਆ ਰਿਹਾ, ਉਹਦੇ 'ਚ ਤੁਸੀਂ ਕਿੰਨਾ ਹਿੱਸਾ ਲੈਂਦੇ ਆ, ਕਿੰਨੀ ਕੁ ਜਾਣਕਾਰੀ ਤੁਸੀਂ ਉਹ ਤੋਂ ਇਕੱਠੀ ਕਰਦੇ ਆ, ਕਿੱਦਾਂ ਤੁਸੀਂ ਉਹ 'ਤੇ ਰਿਐਕਟ ਕਰਦੇ ਆ, ਇਹ 'ਤੇ ਸਾਰਾ ਇਫੈਕਟ ਪਕੜਦਾ ਹੈ। ਕਿਉਂਕਿ ਅਸੀਂ ਇੱਕ ਸਿਰਫ ਜ਼ਰੀਆ ਆ ਕਿ ਜਿੱਥੋਂ ਅਸੀਂ ਜਿਹੜੀ ਇਨਫੋਰਮੇਸ਼ਨ ਹੈਗੀ ਆ, ਜਿਹੜੇ ਸੈਮੀਨਾਰਸ ਹੈਗੇ ਆ, ਜਿਹੜੀਆਂ ਸਾਰੀਆਂ ਚੀਜ਼ਾਂ ਹੈਗੀਆਂ, ਉਹ ਲਿਆਣ ਕੇ ਤੁਹਾਡੇ ਅੱਗੇ ਪ੍ਰੈਜ਼ੈਂਟ ਕਰੀਏ। ਅਸੀਂ ਤੁਹਾਨੂੰ ਉੱਥੇ ਲੈ ਕੇ ਨਹੀਂ ਜਾ ਸਕਦੇ, ਠੀਕ ਹੈ ਨਾ। ਹਾਂ, ਉਹ ਇੰਨੀ ਕੁ ਮਸ਼ੱਕਤ ਆਪ ਕਰਨੀ ਪੈਣੀ ਆ।
ਜੀ ਸੋ ਇਹ ਦੱਸਦੇ ਜਾਈਏ ਕੈਲੀਫੋਰਨੀਆ 에ਅਰ ਰਿਸੋਰਸਿਸ ਬੋਰਡ ਦੇ ਜਿਹੜੇ ਇਨਸੈਂਟਿਵ ਪ੍ਰੋਗਰਾਮ ਹੈਗੇ ਆ, ਉਹਨਾਂ ਦੇ ਡਿਊਟੀ ਹੈਵੀ ਡਿਊਟੀ ਵਾਚਰ ਪ੍ਰੋਗਰਾਮ ਆ, ਉਹਨਾਂ ਦਾ ਜਿਹੜਾ ਵੈਬਸਾਈਟ ਆ ਉਹ ਲਿੰਕ ਮੈਂ ਆਲਰੇਡੀ ਪੰਜਾਬੀ ਰੇਡੀਓ ਯੂਐਸਏ ਦੀ ਫੇਸਬੁੱਕ ਤੇ ਪਾਤਾ। ਸੋ ਪਲੀਜ਼ ਜੇ ਕਿਸੇ ਨੂੰ ਹੈਲਪ ਆ ਉਹ ਜਾ ਕੇ ਉਸ ਵੈਬਸਾਈਟ ਤੇ ਦੇਖ ਲਿਓ ਕਿ ਤੁਸੀਂ ਉਹਦੇ ਲਈ ਐਲੀਜੀਬਲ ਆ ਜਾਂ ਨਹੀਂ। ਤੇ ਰਮਨ ਜੀ ਇੱਥੇ ਇੱਕ ਹੋਰ ਗੱਲ ਕਰਨਾ ਚਾਹੁੰਦੇ ਆ, ਰੀਸੈਂਟਲੀ ਟੈਸਲਾ ਵਾਲਿਆਂ ਨੇ ਕਿਹਾ ਵੀ ਸਾਡੇ ਇਲੈਕਟ੍ਰਿਕ ਟਰੱਕ ਨੇ 80,000 ਪਾਉਂਡ ਦੇ ਨਾਲ 500 ਮਾਈਲ ਜਿਹੜਾ ਉਹ ਕਵਰ ਕੀਤਾ। ਹੁਣ ਆਈ ਡੋਂਟ ਨੋ ਵੀ ਉਹ ਇੱਕ ਚਾਰਜ ਸੀਗਾ ਜਾਂ ਮਲਟੀਪਲ ਚਾਰਜ ਦੇ ਵਿੱਚ ਸੀਗੇ, ਰੇਂਜ ਉਹਨਾਂ ਨੇ ਸ਼ਾਇਦ ਦੱਸਣ ਦੀ ਇਸ ਦੇ ਵਿੱਚ ਕੋਸ਼ਿਸ਼ ਜਿਹੜੀ ਉਹ ਕੀਤੀ ਆ। ਜਿਨ੍ਹਾਂ ਦੀ ਤੁਸੀਂ ਗੱਲ ਕਰ ਰਹੇ ਆ ਭਾਈ ਰਿਸੋਰਸ ਬੋਰਡ, ਇਹਨਾਂ ਨੇ ਵੀ ਇਹ ਪ੍ਰੋਗਰਾਮ ਜਿਹੜੇ ਉਹ ਰੱਖੇ ਆ ਵੀ ਬਾਅਦ ਇਵੈਂਚੁਅਲੀ ਹਰ ਇੱਕ ਦੇ ਲਈ ਜਿਹੜਾ 4 ਲੱਖ ਦਾ ਟਰੱਕ ਖਰੀਦਣਾ ਤਾਂ ਨਾਮੁਮਕਿਨ ਜੀ ਵਾਲੀ ਜਿਹੜੀ ਉਹ ਗੱਲ ਆ। ਉਹਨਾਂ ਨੇ ਡੀਜ਼ਲ ਟਰੱਕ ਤੁਹਾਡੇ ਲੈਣਗੇ, ਕੁਛ ਉਸ ਦੇ ਵਿੱਚੋਂ ਤੁਹਾਨੂੰ ਇਨਸੈਂਟਿਵ ਸਬਸਿਡੀ ਜਿਹੜੀ ਉਹ ਦੇਣਗੇ। ਬੰਦਾ ਸ਼ੁਰੂਆਤ ਦੇ ਵਿੱਚ ਤਾਂ ਭਾਵੇਂ ਕਹੂਗਾ ਵੀ ਮੈਂ ਨਹੀਂ, ਪਰ ਇਹ ਆ ਵੀ ਜਦੋਂ ਇੱਕ ਵਾਰੀ ਇੰਡਸਟਰੀ ਇੱਧਰਲੇ ਪਾਸੇ ਨੂੰ ਚੇਂਜ ਹੋਣੀ ਸ਼ੁਰੂ ਹੋ ਗਈ ਤਾਂ ਫਿਰ ਬਾਅਦ 'ਚ ਇਹ ਨਾ ਹੋਵੇ ਸਬਸਿਡੀਆਂ ਘਟ ਜਾਣ। ਸੋ ਆਈ ਥਿੰਕ ਸ਼ੁਰੂਆਤੀ ਦੌਰ ਦੇ ਵਿੱਚ ਵੀ ਦੇਖਣ ਦੀ ਲੋੜ ਪੈਣੀ ਆ ਤੁਹਾਨੂੰ ਵੀ ਇਹ ਜਿਹੜੇ ਇਨਸੈਂਟਿਵ ਮਿਲ ਰਹੇ ਆ ਉਹਦਾ ਫਾਇਦਾ ਲਓ, ਕਿਉਂਕਿ ਇਵੈਂਚੁਅਲੀ ਇੰਡਸਟਰੀ ਜਿਹੜੀ ਉਹ ਚੇਂਜ ਹੋ ਰਹੀ ਹੈ ਇਲੈਕਟ੍ਰਿਕ ਵਾਲੇ ਪਾਸੇ ਨੂੰ ਤੇਜ਼ੀ ਦੇ ਨਾਲ, ਜ਼ੀਰੋ ਇਮਿਸ਼ਨ ਵਾਲੇ ਪਾਸੇ ਨੂੰ ਵੱਧ ਜ਼ਰੂਰ ਰਹੀ ਹੈ। ਯਾਰ ਰਾਜਕਰਨ, ਜਿਹੜੀ ਟੈਸਲਾ ਦੀ ਗੱਲ ਹੈਗੀ ਆ, ਮੈਂ ਬਿਲਕੁਲ ਉਸ ਚੀਜ਼ ਦੇ ਉੱਤੇ ਵਿਸ਼ਵਾਸ ਨਹੀਂ ਕਰਦਾ ਹੈਗਾ ਕਿ 500 ਮੀਲ ਦੀ ਰੇਂਜ ਹੈਗੀ 80,000 ਪਾਉਂਡ ਦੇ ਉੱਤੇ, ਕਿਉਂਕਿ ਜਿੰਨੀ ਦੇਰ ਤੱਕ ਪਬਲਿਕਲੀ ਟੈਸਟਡ ਨਹੀਂ ਹੁੰਦਾ, ਜਿਹੜੇ ਓਨਰ ਹੁੰਦੇ ਆ ਨਾ, ਜਿਹੜੇ ਫਾਊਂਡਰ ਹੁੰਦੇ ਆ, ਉਹ ਤਾਂ ਹਮੇਸ਼ਾ ਕਰਦੇ ਹੀ ਆ। ਵਧਾ ਚੜਾ ਕੇ ਦੱਸਦੇ ਆ। ਨਿਕਲ ਵਾਲਿਆਂ ਨੇ ਕਿਹਾ ਸੀ ਸਾਡਾ ਟਰੱਕ ਚੱਲਦਾ, ਪਹਾੜੀ ਤੇ ਚੜਾ ਕੇ ਥੱਲੇ ਧੱਕਾ ਦੇਤਾ ਸੀ ਟਰੱਕ ਨੂੰ, ਉਹ ਵੀ ਕਹਿੰਦੇ ਸੀ ਟਰੱਕ ਚੱਲਦਾ। ਇਦਾਂ ਇਹ ਜਿਹੜੇ ਵਾਅਦੇ ਆ ਨਾ 2017 ਦੇ ਐਲਨ ਮਸਕ ਜਿਹੜੇ ਈਲਨ ਮਸਕ ਦੇ ਈਲਨ ਮਸਕ ਜਿਹੜੇ ਆ, ਇਹ 2017 ਦੇ ਵਾਅਦੇ ਕਰਨ ਡਏ ਆ। ਸੋ ਇਹਨਾਂ ਦੇ ਵਾਅਦਿਆਂ 'ਚ ਕੋਈ ਦਮ ਨਹੀਂ ਹੈਗਾ ਅਜੇ। ਐਂਡ ਸੀਰੀਅਸਲੀ ਸਾਡੇ ਕੋਲ ਇਨਫਰਾਸਟ੍ਰਕਚਰ ਹੀ ਨਹੀਂ ਹੈਗਾ ਪੂਰਾ ਇਹਨੂੰ ਸਪੋਰਟ ਕਰਨ ਨੂੰ। ਸੋ ਮੈਂ ਟੋਟਲੀ ਇਸ ਚੀਜ਼ ਦੇ ਹੱਕ 'ਚ ਨਹੀਂ ਹੈਗਾ ਕਿ ਤੁਸੀਂ ਇਹ ਤੇ ਵਿਸ਼ਵਾਸ ਕਰੋ ਜੀ 500 ਮੀਲ ਦੀ ਇਹਦੀ ਰੇਂਜ ਹੈਗੀ ਆ, ਠੀਕ ਹੈ ਨਾ। ਐਕਚੁਅਲ ਦੇ ਵਿੱਚ ਜਿਹੜਾ ਜਦੋਂ ਕੰਮ ਕਰੂਗਾ ਟਰੱਕ ਆਣ ਕੇ ਬਾਹਰ, ਜਦੋਂ ਕੰਮ ਚੱਲੂਗਾ, ਜਦੋਂ ਪਬਲਿਕ ਦੇ ਹੱਥ ਦੇ ਵਿੱਚ ਚੀਜ਼ ਆਊਗੀ, ਉਦੋਂ ਉਹਦਾ ਟੈਸਟ ਹੁੰਦਾ। ਹੁਣ ਅਸੀਂ ਦੇਖੋ, ਅਸੀਂ ਜਦੋਂ 2010 ਦੇ ਵਿੱਚ ਟਰੱਕ ਚੇਂਜ ਹੋਏ ਆ, ਠੀਕ ਹੈ ਨਾ, ਉਦੋਂ ਹਰ ਇੱਕ ਨੇ ਕਿਹਾ ਸੀ ਕਿ ਡੈਫ ਵਾਲੇ ਟਰੱਕ ਬਸ ਕਮਾਲ ਹੋ ਗਈ ਜੀ, ਇਹ ਤਾਂ ਹੈ ਨਾ। ਪਰ ਜਦੋਂ ਪਬਲਿਕ ਦੇ ਹੱਥ 'ਚ ਆਏ ਟਰੱਕ, ਉਹ 2010, 11 ਵਾਲੇ 4 ਸਾਲ ਵਾਲੇ ਟਰੱਕ ਨੇ ਲੋਕਾਂ ਦੀ ਧੂਆਂ ਕੱਢਤਾ ਫੜ ਕੇ। ਧੂਏ ਨੂੰ ਤਾਂ ਰੋਕਣਾ ਸੀ ਇਹਨੂੰ। ਲੱਗਦਾ ਕਿ ਟਰੱਕ ਚੱਲਦਾ ਕਿ ਨਹੀਂ ਚੱਲਦਾ, ਇਹ ਚੱਲਣਾ ਕਿ ਨਹੀਂ ਚੱਲਣਾ। ਉਹ ਉਦੋਂ ਬਹੁਤ ਅਸੀਂ ਰੌਲਾ ਇਸ ਚੀਜ਼ ਦਾ ਪਾਇਆ ਸੀਗਾ ਕਿ ਪਬਲਿਕ ਦੇ ਪੈਸੇ ਦੇ ਉੱਤੇ, ਪਬਲਿਕ ਦੇ ਟਾਈਮ ਦੇ ਉੱਤੇ ਤੁਸੀਂ ਇਹ ਸਾਰਾ ਕੁਝ ਟੈਸਟ ਕੀਤਾ ਆ, ਤੇ ਤੁਸੀਂ ਕਿਉਂ ਨਹੀਂ ਪਹਿਲਾਂ ਇਹਨੂੰ। ਹੁਣ ਠੀਕ ਆ, ਉਹ ਆਪਣੇ ਹਨੇਰੇ 'ਚ ਪਤਾ ਨਹੀਂ ਕਿੱਥੇ ਉਹਨਾਂ ਨੇ ਟੈਸਟ ਕੀਤਾ, ਕਿਹੜੇ ਰੋਡ ਤੇ ਗਏ ਆ, ਪਹਾੜੀ ਚੜੇ ਨਹੀਂ ਚੜੇ, ਪੱਧਰੇ ਗਏ ਆ, ਕੀ ਕੀਤਾ ਕੀ ਨਹੀਂ ਕੀਤਾ, ਵੀ ਡੋਂਟ ਨੋ ਐਨੀਥਿੰਗ। ਇਟਸ ਜਸਟ ਉਹਨੇ ਕਹਿਤਾ ਜੀ ਅਸੀਂ ਟੈਸਟ ਕੀਤਾ 500 ਮੀਲ ਚੱਲਿਆ, ਪਤਾ ਨਹੀਂ 1 ਚਾਰ ਦਿਨ ਚੱਲਿਆ, ਕਿੰਨੇ ਦਾ ਚੱਲਿਆ, ਠੀਕ ਹੈ ਨਾ। ਪਰ ਅਗੇਨ ਜਿੰਨੀ ਦੇਰ ਤੱਕ ਉਹ ਚੀਜ਼ ਪਬਲਿਕ 'ਚ ਨਹੀਂ ਆਉਂਦੀ, ਹੁਣ ਟੈਸਲਾ ਕਾਰ ਦੀ ਵੀ ਹੈਗੀ ਆ, ਤੇ ਟੈਸਲਾ ਕਾਰ ਤਾਂ ਜੇ ਇੱਥੇ ਗਰਮੀਆਂ ਦੇ ਦਿਨ 'ਚ ਫ੍ਰਿਜ ਨੂੰ ਖੜੀ ਰਹੇ ਬਾਹਰ, ਤੇ ਉਹ 15% ਬੈਟਰੀ ਤੇ ਸਾਰੇ ਦਿਨ 'ਚ ਖਾ ਜਾਂਦੀ ਆ, ਖੜੀ ਆਪਣੇ ਆਪ ਨੂੰ ਠੰਡਾ ਰੱਖਣ ਨੂੰ। ਉਹ ਤਾਂ ਕਿਸੇ ਨੇ ਨਹੀਂ ਦੱਸਦਾ ਕੋਈ ਵੀ, ਠੀਕ ਹੈ ਨਾ। ਉਹ ਵੀ ਚੀਜ਼ ਹੈਗੀ ਹੈ, ਠੀਕ ਹੈ ਨਾ। ਉਹ ਚੀਜ਼ਾਂ ਜਿਹੜੀਆਂ ਉਹ ਕੋਈ ਨਹੀਂ ਦੱਸਦਾ ਹੈਗਾ, ਉਸ ਮੌਕੇ ਕੋਈ ਨਹੀਂ ਦੱਸਦਾ, ਠੀਕ ਹੈ। ਸੋ ਇਹ ਚੀਜ਼ਾਂ ਦੇ ਉੱਤੇ ਵਿਸ਼ਵਾਸ ਜਿਹੜਾ ਆ ਉਹ ਉਦੋਂ ਹੋਊਗਾ ਜਿੱਦਣ ਇਹ ਐਕਚੁਅਲ ਪਬਲਿਕ ਦੇ ਵਿੱਚ ਆਣ ਕੇ ਕੰਮ ਕਰਨਗੇ, ਇਨਫਰਾਸਟ੍ਰਕਚਰ ਤਿਆਰ ਹੋਊਗਾ ਤੇ ਸਾਰਾ ਕੁਝ ਜਿਹੜਾ ਉਹ ਹੋਊਗਾ। ਚਲੋ ਦੇਖੋ ਕੀ ਹੁੰਦਾ ਆ। ਪਿਛਲੇ 4-5 ਸਾਲਾਂ ਤੋਂ ਇਹਦੇ ਵਾਅਦੇ ਅਗਲੇ ਸਾਲ ਆ ਗਿਆ ਸੁਣੀ ਜਾਂਦੇ ਆ, ਤੇ ਅੱਗੇ ਹੋਰ ਪਤਾ ਨਹੀਂ ਕਿੰਨੇ ਸਾਲ ਜਿਹੜਾ ਆ ਉਹ ਚੱਲਦੇ ਜਿਹੜੇ ਉਹ ਰਹਿਣੇ ਹੈਗੇ ਆ। ਤੇ ਚਲੋ ਥੈਂਕ ਯੂ। ਤੇ ਰਮਨ ਜੀ ਬੜੀ ਮਿਹਰਬਾਨੀ। ਸਮਾਂ ਜਿਹੜਾ ਹੁਣ ਪ੍ਰੋਗਰਾਮ ਦਾ ਇੱਥੇ ਜਿਹੜਾ ਸਮਾਪਤ ਆ। ਹਰਜੋਤ ਜੀ ਆਪਾਂ ਹੁਣ ਇਜਾਜ਼ਤ ਲੈਂਦੇ ਹਾਂ। ਅਗਲੇ ਵੀਰਵਾਰ ਨੂੰ ਫਿਰ ਟਰੱਕਿੰਗ ਦੇ ਨਾਲ ਸੰਬੰਧਿਤ ਹੋਰ ਗੱਲਾਂ ਬਾਤਾਂ, ਹੋਰ ਚਰਚਾਵਾਂ ਲੈ ਕੇ ਜਿਹੜਾ ਉਹ ਆਪਾਂ ਹਾਜ਼ਰ ਹੋਵਾਂਗੇ। ਤੇ ਰੇਲ ਸਟ੍ਰਾਈਕ ਦਾ ਕੀ ਬਣਦਾ, ਕੀ ਹੁੰਦਾ, ਸੈਨੇਟ 'ਚ ਕੀ ਬਿੱਲ ਪਾਸ ਹੋ ਜਾਂਦਾ ਆ, ਕਾਨੂੰਨ ਲਾਗੂ ਕਰਦੇ ਆ, ਕੀ ਹੁੰਦਾ, ਉਹਦੇ ਬਾਰੇ ਵੀ ਤੁਹਾਨੂੰ ਰੈਗੂਲਰ ਅਪਡੇਟ, ਅਮਰੀਕਾ ਅਪਡੇਟ ਕੈਲੀਫੋਰਨੀਆ ਦੇ ਵਿੱਚ ਦੱਸਦੇ ਰਵਾਂਗੇ। ਰਮਨ ਜੀ ਸ਼ੁਕਰੀਆ, ਧੰਨਵਾਦ। ਮਿਲਦੇ ਹਾਂ ਅਗਲੀ ਵਾਰੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਹਰਜੋਤ ਜੀ ਆਪਾਂ ਵੀ ਲਈਏ ਜੀ ਇਜਾਜ਼ਤ। ਮਿਲਦੇ ਹਾਂ ਅਗਲੀ ਵਾਰ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ ਯੂਐਸ।